ਜਿਹੜੇ ਵੀ ਸਿੱਖ ਨੇ ਪਿਛਲੇ ਸਮੇਂ 'ਚ ਬੁਰਜ ਜਵਾਹਰ ਕੇ ਤੋਂ ਚੋਰੀ ਹੋਏ ਸਰੂਪ ਦੀ ਗੱਲ ਕੀਤੀ ਆ, ਜਿਹੜੇ ਵੀ ਸਿੱਖ ਨੇ ਬਰਗਾੜੀ ਦੀ ਜਾਂ ਬਾਈਬਲ ਦੀ ਗੱਲ ਕੀਤੀ ਆ, ਜਿਹੜੇ ਵੀ ਸਿੱਖ ਨੇ ਆ ਲਾਪਤਾ ਸਰੂਪਾਂ ਦੀ ਗੱਲ ਕੀਤੀ ਆ, ਬਾਦਲ ਸੈਨਾ ਨੇ ਉਹਨੂੰ ਰੱਜ ਕੇ ਗੰਦ ਬਕੇ ਉਹਦੇ ਬਾਰੇ ਜੋ ਕੁਝ ਲਿਖਿਆ ਬੋਲਿਆ ਗਿਆ ਤੌਬਾ ਭਲੀ। ਕਿਸੇ ਵੇਲੇ ਪੰਜਾਬ ਸਰਕਾਰ ਨੇ ਅਦਾਲਤ 'ਚ ਲਿਖ ਕੇ ਵੀ ਦਿੱਤਾ ਕਿਸੇ ਮਸਲੇ 'ਚ ਕਿ ਜੀ ਇਹਨਾਂ ਦੇ ਮਸਲਿਆਂ 'ਚ ਅਸੀਂ ਦਖਲ ਨਾ ਹੀ ਦੇਈਏ, ਪਰ ਅਗਲਿਆਂ ਦੀ ਸਿਆਸਤ ਵਾ। ਜਦੋਂ ਆਖਰੀ ਸਾਲ ਆ, ਹੁਣ ਅਗਲੇ ਸਾਲ ਇਲੈਕਸ਼ਨ ਹੋਣੀ ਹੈ, ਹੁਣ ਅਗਲੇ ਕਿਉਂ ਨਹੀਂ ਆਪਦੇ ਹਿਸਾਬ ਨਾਲ ਪੱਤੇ ਖੇਡਣਗੇ। ਸੋ ਆਮ ਆਦਮੀ ਪਾਰਟੀ ਨੇ ਪੂਰਾ ਵਿਉਂਤਬੰਦੀ ਦੇ ਨਾਲ ਸੋਚ ਵਿਚਾਰ ਕੇ ਕਦਮ ਚੱਕਿਆ। ਉੱਪਰੋਂ ਉਹ ਕਹਿਣ ਜੋਗੇ ਵੀ ਹੋ ਗਏ ਬਈ ਸਾਨੂੰ ਤਾਂ ਹਾਈ ਕੋਰਟ ਘੜੀਸੀ ਫਿਰਦੀ ਆ ਜੀ, ਅਸੀਂ ਕੀ ਕਰੀਏ, ਸਾਨੂੰ ਤਾਂ ਮੁਕੱਦਮਾ ਦਰਜ ਕਰਨਾ ਹੀ ਪੈਣਾ। ਅੱਜ ਪਹਿਲਾ ਦਿਨ ਵਾ ਜਦੋਂ ਸਤਿੰਦਰ ਕੋਹਲੀ ਫੜ ਕੇ ਅੰਦਰ ਦਿੱਤਾ, ਜਦੋਂ ਉਹਨਾਂ ਸਾਰਿਆਂ ਦੇ ਜ਼ਖਮਾਂ ਤੇ ਮਰਹਮ ਲੱਗੀ ਹੋਊ, ਜਦੋਂ ਉਹਨਾਂ ਦੀਆਂ ਘਰ ਵਾਲੀਆਂ ਨੇ, ਮਾਵਾਂ ਨੇ ਉਹਨਾਂ ਦੇ ਉਦਣ ਜ਼ਖਮਾਂ ਦੇ ਉੱਤੇ ਨਾ ਹੱਥ ਫੇਰਿਆ ਹੋਊਗਾ, ਜਦੋਂ ਇਹਨਾਂ ਨੇ ਕਟਾਪਾ ਚਾੜਿਆ ਸੀ, ਅੱਜ ਉਹਨਾਂ ਨੂੰ ਲੱਗਿਆ ਹੋਣਾ ਕਿ ਸ਼ੁਕਰ ਆ ਬਾਦਲ ਕਿਆਂ ਦੀ ਵੀ ਕੋਈ ਢੰਡੀ ਫੜ ਸਕਦਾ। ਸੋ ਅਸਲ ਵਿੱਚ ਆਮ ਆਦਮੀ ਪਾਰਟੀ ਦੋਨੇ ਹੱਥੀਂ ਲੱਡੂ ਰੱਖ ਰਹੀ ਹੈ। ਇੱਕ ਪਾਸੇ ਸਿੱਖਾਂ ਨੂੰ ਜਿਹੜੇ ਬਾਦਲ ਦਲ ਦੇ ਸਤਾਏ ਹੋਏ ਨੇ, ਜਿਨ੍ਹਾਂ ਨੂੰ ਬਾਦਲ ਦਲ ਨੇ ਧੱਕ ਕੇ ਕੰਧ ਨਾਲ ਲਾਇਆ, ਜਲੀਲ ਕੀਤਾ, ਛੱਤਰ ਫੇਰਿਆ, ਇੱਕ ਤਾਂ ਉਹਨਾਂ ਨੂੰ ਖੁਸ਼ ਕਰ ਲਿਆ। ਦੂਜਾ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਅਦਾਲਤੀ ਕਾਰਵਾਈ ਹੀ ਕਰ ਰਹੇ ਹਾਂ, ਅਸੀਂ ਕਿਹੜਾ ਕੋਈ ਆਪ ਦੇ ਤੌਰ ਤੇ ਕਰ ਰਹੇ, ਸਾਨੂੰ ਤਾਂ ਹਾਈ ਕੋਰਟ ਧੂਹੀ ਫਿਰਦੀ, ਅਸੀਂ ਉਹ ਤੋਂ ਡਰਦੇ ਬਚਦੇ ਫਿਰਦੇ। ਸਤਿੰਦਰ ਸਿੰਘ ਕੋਹਲੀ ਦੇ ਫੜੇ ਜਾਣ ਦੇ ਅਰਥ ਇਕੱਲੇ ਇਹ ਨਹੀਂ ਹੈਗੇ ਵੀ ਇੱਕ ਚਾਰਟਰਡ ਅਕਾਊਂਟੈਂਟ ਫੜ ਲਿਆ, ਉਹ ਬਾਦਲ ਪਰਿਵਾਰ ਦੀਆਂ ਜ਼ਮੀਨਾਂ ਜਾਇਦਾਦਾਂ ਕਾਰੋਬਾਰਾਂ ਦਾ ਵੀ ਚਾਰਟਰਡ ਅਕਾਊਂਟੈਂਟ। ਜੇ ਬਾਦਲ ਦਲ ਨਾ ਰਿਹਾ ਤੇ ਪਤਾ ਨਹੀਂ ਕੀ ਹੋ ਜੂ। ਅਕਾਲੀ ਦਲ ਰਹਿਣਾ ਚਾਹੀਦਾ, ਅਕਾਲੀ ਦਲ ਵੀ ਉਹ ਰਹਿਣਾ ਚਾਹੀਦਾ ਜਿਹੜਾ ਪੰਥ ਤੇ ਕੌਮ ਦੀ ਗੱਲ ਕਰੇ। ਜਿਹੜਾ ਇਹੋ ਜਿਹਾ ਹੀ ਅਕਾਲੀ ਦਲ ਕਿਸੇ ਨੇ ਹੋਰ ਨੇ ਬਣਾਉਣਾ, ਉਹਦੀ ਕੌਮ ਕਿਉਂ ਸਪੋਰਟ ਕਰੇ ਜੀ, ਅਸੀਂ ਤਾਂ ਨਹੀਂ ਚਾਹੁੰਦੇ ਹੈਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 1 ਜਨਵਰੀ 2026 ਹੈ, ਜਾਣੀ ਕਿ ਗਰਗੋਰੀਅਨ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਚੜ੍ਹਿਆ ਤੇ ਨਵੇਂ ਸਾਲ ਵਾਲੇ ਦਿਨ ਜਿਹੜੀਆਂ ਸਾਡੇ ਪੰਥਕ ਵਿਹੜੇ ਵਿੱਚ ਖਬਰਾਂ ਡਿੱਗੀਆਂ ਨੇ, ਜਾਂ ਪੰਜਾਬ ਦੇ ਵਿੱਚ ਜਿਨ੍ਹਾਂ ਖਬਰਾਂ ਦਾ ਇੱਥੇ ਚਰਚਾ ਛਿੜੀ ਹੋਈ ਹੈ, ਉਹ ਕਈ ਨੇ, ਪਰ ਉਹਨਾਂ ਚੋਂ ਦੋ ਬਹੁਤ ਅਹਿਮ ਨੇ। ਇੱਕ ਤਾਂ ਸਤਿੰਦਰ ਸਿੰਘ ਕੋਹਲੀ ਨਾਮ ਦੇ ਸੀਏ ਦੀ, ਚਾਰਟਰਡ ਅਕਾਊਂਟੈਂਟ ਦੀ ਗ੍ਰਿਫਤਾਰੀ ਪਾਵਨ ਸਰੂਪਾਂ ਵਾਲੇ ਮਸਲੇ ਤੇ। ਦੂਸਰਾ ਇੱਕ ਹੋਰ ਪਰਚਾ ਦਰਜ ਹੋਇਆ, ਗ੍ਰਿਫਤਾਰੀਆਂ ਤਾਂ ਨਹੀਂ ਹੋਈਆਂ, ਉਹ ਪੰਜਾਬ ਦੇ ਵਿੱਚ ਸਰਗਰਮ ਜਿਹੜੇ ਪੱਤਰਕਾਰ ਨੇ ਉਹਨਾਂ ਵਿੱਚੋਂ 10-15 ਬੰਦਿਆਂ ਦੇ ਖਿਲਾਫ ਭਗਵੰਤ ਮਾਨ ਸਰਕਾਰ ਨੇ ਪਰਚਾ ਦਰਜ ਕੀਤਾ ਕਿ ਜੀ ਇਹ ਮੇਰੀ ਸਰਕਾਰ ਬਾਰੇ ਜਾਂ ਭਗਵੰਤ ਮਾਨ ਦੇ ਬਾਰੇ ਹੈਲੀਕਾਪਟਰ ਵਰਤਣ ਦੀ ਗਲਤ ਖਬਰ ਫੈਲਾ ਰਹੇ ਨੇ, ਇਹ ਐਂ ਕਰਦੇ ਉਹ ਕਰਦੇ। ਮਤਲਬ ਕਿ ਹੋਸ਼ਾਪਣ ਜਿਹੜਾ ਪਹਿਲੇ ਦਿਨ ਤੋਂ ਹੀ ਭਗਵੰਤ ਮਾਨ ਤੇ ਉਹਦੀ ਸਰਕਾਰ ਦਾ ਇੱਕ ਸਿੰਬਲ ਬਣਿਆ ਹੋਇਆ, ਬਿੰਬ ਬਣਿਆ ਹੋਇਆ ਵੀ ਏਦਾਂ, ਉਹ ਸਾਰਾ ਕੁਝ ਕੀਤਾ। ਖੈਰ, ਆਪਾਂ ਜਿਹੜਾ ਪਹਿਲਾਂ ਕੌਮੀ ਪੰਥਕ ਮਸਲਾ ਹੈਗਾ ਸਤਿੰਦਰ ਸਿੰਘ ਕੋਹਲੀ ਨਾਲ ਸੰਬੰਧਿਤ, ਉਹ ਸਾਰੀ ਗੱਲ ਕਰਦੇ। ਗੱਲ ਇਹ ਹੈ ਵੀ ਪਾਵਨ ਸਰੂਪਾਂ ਦਾ ਜਿਹੜਾ ਮਸਲਾ ਪਿਛਲੇ 5-7 ਸਾਲਾਂ ਤੋਂ ਕੌਮ ਦੇ ਵਿੱਚ ਚੱਲ ਰਿਹਾ, ਇਸ ਮਸਲੇ ਬਾਰੇ ਬਹੁਤ ਸਾਰੇ ਪੱਖ ਨੇ। ਇੱਕ ਪੱਖ ਇਹ ਆ ਕਿ ਇਹ ਜਿਵੇਂ ਹੁੰਦਾ ਨਾ ਵੀ ਝੱਗਾ ਚੱਕਿਆ ਤੇ ਆਪ ਦਾ ਢਿੱਡ ਨੰਗਾ ਕੀਤਾ। ਇਹ ਜਦੋਂ ਪਤਾ ਵਾ ਬਾਦਲ ਦਲ ਨੂੰ ਵੀ ਇਹ ਪੂਰੀ ਕੌਮ ਦਾ ਜਲੂਸ ਕੱਢਣ ਵਾਲੀ ਖਬਰ ਬਣ ਸਕਦੀ ਹੈ, ਤਾਂ ਪਹਿਲਾਂ ਤਾਂ ਇਹੋ ਜਿਹਾ ਕੁਝ ਹੋਣਾ ਹੀ ਨਹੀਂ ਚਾਹੀਦਾ ਹੈਗਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ, ਖਾਸ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਹੋਇਆ ਮਸਲਾ, ਜਿਹੜੇ ਹੋਰ ਤਰ੍ਹਾਂ ਦੇ ਮਸਲੇ ਮੁੱਦੇ ਘਪਲੇ ਹੁੰਦੇ ਆ ਵੀ ਇਹਨਾਂ ਨੇ ਜੀ ਜਿਹੜੇ ਜਿਵੇਂ ਗੁਰੂ ਕੇ ਲੰਗਰ ਦੀ ਜੂਠ ਨਾਲ ਸੰਬੰਧਿਤ ਇੱਕ ਮਸਲਾ ਆਇਆ ਸੀ, ਜਾਂ ਇਹੋ ਜਿਹੇ ਕਈ ਹੋਰ ਬੜੇ ਦਿਲ ਨੂੰ ਦੁਖੀ ਕਰਨ ਵਾਲੇ ਮੁੱਦੇ ਆਉਂਦੇ ਆ। ਤੰਗ ਤਾਂ ਆਮ ਸਿੱਖ ਨੂੰ ਉਹ ਵੀ ਬਹੁਤ ਕਰਦੇ ਆ ਜਦੋਂ ਉਹਨਾਂ ਬਾਰੇ ਸਿੱਖੀ ਦੇ ਵਿਰੋਧੀ ਚਰਚਾ ਕਰਦੇ ਆ, ਖਾਸ ਤੌਰ ਦੇ ਉੱਤੇ ਨਾਸਤਕ ਜਾਂ ਕਾਮਰੇਡ ਜਾਂ ਹੋਰ ਜਿਹੜੇ ਲੋਕ ਜਿਹੜੇ ਸਿੱਖਾਂ ਦੇ ਬੱਚਿਆਂ ਨੂੰ ਇਹ ਜਚਾਉਣਾ ਚਾਹੁੰਦੇ ਆ ਵੀ ਤੁਹਾਡਾ ਕੋਈ ਧਰਮ ਆ, ਤੁਹਾਡੀ ਕੋਈ ਕੌਮ ਆ, ਤੁਹਾਡੇ ਤਾਂ ਲੀਡਰ ਆ, ਦੇਖੋ ਤੁਸੀਂ, ਤੁਹਾਡੇ ਪੱਲੇ ਹੈ ਕੀ ਆ, ਤੁਸੀਂ ਬਸ ਉਹ ਪੁਰਾਣੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਇਤਿਹਾਸ ਦੀਆਂ ਵੀ ਸਾਡੇ
ਗੁਰੂ ਸਾਹਿਬਾਨ ਨੇ ਆਹ ਕੀਤਾ, ਜਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕੁਛ 100 ਕੁ ਸਾਲ ਤੁਸੀਂ ਮੱਲਾਂ ਮਾਰੀਆਂ, ਹੁਣ ਤੁਹਾਡੇ ਪੱਲੇ ਹੈ ਕੀ। ਮਤਲਬ ਜਿਹੜੇ ਲੋਕ ਇਸ ਤਰੀਕੇ ਦਾ ਮਾਹੌਲ ਸਿਰਜ ਕੇ ਸਾਡੇ ਬੱਚਿਆਂ ਦੇ ਦਿਲ ਦਿਮਾਗ ਵਿੱਚ ਹੀਣਤਾ ਭਰਨੀ ਚਾਹੁੰਦੇ ਆ, ਤੇ ਉਸ ਪ੍ਰੋਜੈਕਟ ਦਾ ਹੀ ਅਗਲਾ ਹਿੱਸਾ ਉਹ ਵੀ ਆ, ਜਿਹਦੇ ਤਹਿਤ ਉਹ ਸਾਡੇ ਬੱਚਿਆਂ ਨੂੰ ਇਹ ਜਤਾਉਣਾ ਚਾਹੁੰਦੇ ਆ ਕਿ ਐਵੇਂ ਹੀ ਤੁਸੀਂ ਚੜ੍ਹਤਾਂ ਜੀਆਂ ਨਾ ਬਣਾਇਆ ਕਰੋ ਆਪਦੀਆਂ, ਤੁਸੀਂ ਤਾਂ ਸਭ ਤੋਂ ਗਲਤ ਕੌਮ ਆ। ਇਸ ਗੱਲ ਨੂੰ ਅਗਲੇ ਬਹੁਤ ਸੋਫਿਸਟੀਕੇਟਡ ਸਾਈਕੋਲੋਜੀਕਲੀ, ਮਨੋਵਿਗਿਆਨਕ ਤੌਰ ਤੇ ਇਹਦਾ ਅਸਰ ਵੀ ਹੁੰਦਾ। ਕਈ ਸਾਡੇ ਬੰਦੇ ਦੇਖੇ ਹੋਣੇ ਆ ਤੁਸੀਂ, ਜਿਹੜੇ ਸੋਸ਼ਲ ਮੀਡੀਆ ਉੱਤੇ ਹਰ ਵੇਲੇ ਹਰ ਗੱਲ ਲਈ ਆਪਦੀ ਕੌਮ ਨੂੰ ਜਾਂ ਆਪਦੇ ਆਪ ਨੂੰ ਦੋਸ਼ੀ ਜਿਹਾ ਬਣਾ ਕੇ ਪੇਸ਼ ਕਰਦੇ ਹੁੰਦੇ ਆ। ਮਤਲਬ ਕਿ ਹਰ ਵੇਲੇ ਆਪਦੇ ਆਪ ਨੂੰ ਗਲਤ ਸਮਝੀ ਜਾਣਾ। ਮੈਂ ਇੱਥੇ, ਮੈਨੂੰ ਸ਼ੌਂਕ ਆ ਪੜ੍ਹਨ ਦਾ, ਤੇ ਮਨੋਰੋਗ ਜਿਹੜੇ ਨੇ, ਮਨੋਵਿਗਿਆਨ ਜਿਹਨੂੰ ਕਹਿੰਦੇ, ਉਹਦੇ ਨਾਲ ਸੰਬੰਧਿਤ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ, ਤੇ ਉਹਦੇ ਵਿੱਚ ਮੈਂ ਇਹ ਚੀਜ਼ ਮਹਿਸੂਸ ਕੀਤੀ ਆ ਕਿ ਸਾਡੀ ਕੌਮ ਨੂੰ ਕਿਵੇਂ ਮਨੋਰੋਗ ਜਿਹੜੇ ਆ ਉਹ ਲੱਗ ਰਹੇ ਨੇ, ਤੇ ਇਹ ਚੀਜ਼ਾਂ ਬੜੀਆਂ ਅਰਥ ਰੱਖਦੀਆਂ ਹੁੰਦੀਆਂ ਨੇ। ਕਿਸੇ ਕੌਮ ਦੇ ਜਿਹੜਾ ਤਨ ਵਾ, ਤਨ ਦੇ ਨਾਲ ਨਾਲ ਮਨ, ਸਾਡੇ ਤਾਂ ਇੱਥੇ ਮਨ ਜਿਹੜਾ ਹੈਗਾ ਉਹਦੇ ਨਾਲ, ਆਤਮਾ ਨਾਲ, ਉਹਦਾ ਬਲਵਾਨ ਹੋਣਾ ਬਹੁਤ ਵੱਡੇ ਅਰਥ ਰੱਖਦਾ। ਸਾਡਾ ਫਲਸਫਾ, ਸਾਡਾ ਇਤਿਹਾਸ, ਜੇ ਆਪਾਂ ਉਧਰ ਨੂੰ ਜਾਈਏ ਤਾਂ ਬੜਾ ਕੁਝ ਮਿਲਦਾ। ਜਿਹੜਾ 18ਵੀਂ ਸਦੀ ਦਾ ਡਾਕਟਰ ਗੰਡਾ ਸਿੰਘ ਨੇ ਲਿਖਿਆ ਇਤਿਹਾਸ, ਖਾਸ ਤੌਰ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਉੱਤੇ ਇੱਕ ਕਿਤਾਬ ਆ, ਉਹ ਆਪਣੇ ਪਟਿਆਲੇ ਵਾਲੀ ਯੂਨੀਵਰਸਿਟੀ ਨੇ ਛਾਪੀ ਹੋਈ ਹੈ। ਮੈਨੂੰ ਲੱਗਦਾ ਵੀ 40 ਸਾਲ ਪਹਿਲਾਂ ਕਿਸੇ ਸੱਜਣ ਨੇ ਮੈਨੂੰ ਪਿਆਰ ਨਾਲ ਉਹ ਕਿਤਾਬ ਜਿਹੜੀ ਸੀਗੀ ਉਹ ਭੇਂਟ ਕੀਤੀ, ਤੇ ਉਹੋ ਜਿਹੇ ਦਿਨ ਚੱਲਦੇ ਸੀ, ਤੇ ਮੈਂ ਪੜ੍ਹੀ ਵੀ ਬੜੀ ਸ਼ਿੱਦਤ ਨਾਲ। ਉਸ ਕਿਤਾਬ ਦੇ ਸ਼ਬਦ ਜਿਹੜੇ ਆ, ਜਿਵੇਂ ਫੱਟੀ 'ਚ ਕਿੱਲ ਠੁਕਦਾ ਹੁੰਦਾ, ਐ ਠੁਕ ਗਏ। ਉਹਦੇ ਵਿੱਚ ਇਹ ਗੱਲਾਂ ਦਰਜ ਨੇ ਕਿ ਜਦੋਂ ਸਿੱਖਾਂ ਉੱਤੇ ਇੰਨਾ ਭਿਆਨਕ ਜ਼ੁਲਮ ਹੋ ਰਿਹਾ ਸੀ, ਜਦੋਂ ਸਿੱਖ ਹੋਣ ਦਾ ਅਰਥ ਹੀ ਇਹ ਸੀ ਵੀ ਜੇ ਤੂੰ ਸਿੱਖੀ ਉੱਤੇ ਪਹਿਰਾ ਦੇਣਾ ਤੇ ਫਿਰ ਤੇਰੀ ਮੌਤ ਯਕੀਨਨ ਪੱਕਾ ਮਾਰਿਆ ਜਾਊਗਾ। ਕਿਸੇ ਨੂੰ ਪੁੱਛਦੇ ਸੀ ਨਾ ਵੀ ਪੁੱਤ, ਮਾਂ ਕਿੰਨੇ ਪੁੱਤ ਨੇ, ਉਹ ਕਹਿੰਦੀ ਸੀ ਹੈ ਤਾਂ 4 ਆ, ਇੱਕ ਸਿੱਖ ਬਣ ਗਿਆ ਨਾ, ਫਿਰ ਮਤਲਬ ਜਿਹੜਾ ਸਿੱਖ ਬਣ ਗਿਆ ਉਹ ਤਾਂ ਖਤਮ ਹੀ ਸਮਝੋ ਤੁਸੀਂ। ਅੱਜ ਕੱਲ੍ਹ ਵਾਲਾ ਹਾਲ ਨਹੀਂ ਸੀ ਨਾ ਉਦੋਂ, ਬਈ ਜੀ ਆਪਾਂ ਐਂ ਕਰ ਲੈਂਦੇ ਆ, ਉਹ ਕਰ ਲੈਂਦੇ ਆ, ਮਤਲਬ ਕਿ ਵਿਚਾਲੜਾ ਜਿਹਾ ਰਾਹ ਕੱਢ ਲਓ, ਬਈ ਜਿਹੜੀਆਂ ਗੱਲਾਂ ਸਾਡੇ ਧਰਮ ਦੇ ਵਿੱਚ ਸਾਨੂੰ ਪਰਪੱਕਤਾ ਦੇ ਨਾਲ ਕਰਨੀਆਂ ਚਾਹੀਦੀਆਂ ਨੇ ਉਹਨਾਂ ਤੋਂ ਬਚੋ। ਜਿਵੇਂ ਪਿਛਲੇ ਦਿਨਾਂ 'ਚ ਤਾਂ ਬਹੁਤ ਹੀ ਇਹ ਕੰਮ ਚੱਲਿਆ ਵੀ ਆਪਾਂ ਵਿਚਾਲੜਾ ਜਿਹਾ ਰਾਹ ਕੱਢ ਲਓ। ਉਦੋਂ ਤਾਂ ਸਿੱਖੀ ਸਿਧਾਂਤਾਂ ਲਈ ਮਰ ਜਾਣਾ, ਤਾਈਓ ਤਾਂ ਫਿਰ ਅਰਦਾਸ ਵਿੱਚ ਜ਼ਿਕਰ ਆਇਆ ਨਾ, ਜਿਨ੍ਹਾਂ ਧਰਮ ਹੇਤ ਸੀਸ ਵਾਰੇ। ਅੱਜ ਤਾਂ ਸਾਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਉਹਨਾਂ ਦੇ ਦੋਖੀ ਕਹਿ ਸਕਣ ਕਿ ਤੁਹਾਡੇ 'ਚ ਧਰਮ ਹੇਤ ਸੀਸ ਵਾਰਨ ਵਾਲੇ ਪਹਿਲਾਂ ਹੋਏ ਹੋਣੇ ਆ, ਹੁਣ ਥੋੜੀ ਆ, ਅੱਜ ਦੇ ਦੌਰ 'ਚ ਦਿਖਾਓ ਕਿਹੜਾ। ਸੋ ਅੱਜ ਜਿਹੜੇ ਇਹ ਟਰੈਪ ਲਾ ਕੇ ਮਨੋਰੋਗ, ਇਹ ਸਾਰਾ ਕੁਝ, ਇਹ ਗੱਲ ਨੂੰ ਜੇ ਸਮਝਣਾ ਹੋਵੇ ਤਾਂ ਡਾਕਟਰ ਗੰਡਾ ਸਿੰਘ ਵਾਲੀ ਕਿਤਾਬ 'ਚ ਉੱਥੇ ਆ ਵੀ ਜਦੋਂ ਸਿੱਖਾਂ ਉੱਤੇ ਬਹੁਤ ਜ਼ੁਲਮ ਹੋ ਰਿਹਾ ਸੀ, ਉਸ ਮੌਕੇ ਸਿੱਖਾਂ ਨੇ ਉਹਦਾ ਮੁਕਾਬਲਾ ਕਰਨ ਲਈ, ਆਪਣੇ ਆਪ ਨੂੰ ਚੜ੍ਹਦੀਆਂ ਕਲਾਂ 'ਚ ਰੱਖਣ ਲਈ ਜੋ ਕੁਝ ਕੀਤਾ। ਬਈ ਜੇਕਰ ਕੋਈ ਕੱਲਾ ਵਾ ਉਹਨੂੰ ਕਹਿਣਾ 1.25 ਲੱਖ ਆ, ਜੇਕਰ ਕੋਈ ਕਾਣਾ ਵਾ, ਅੱਖ ਉਹਦੀ ਚਲੀ ਗਈ ਕਿਸੇ ਕਾਰਨ, ਉਹਨੂੰ ਕਹਿਣਾ ਲੱਖ ਨੇਤਰਾ ਸਿੰਘ, ਤੇ ਜਿਹੜਾ ਲੰਗੜਾ ਉਹਨੂੰ ਸਚਾਲਾ ਸਿੰਘ, ਤੇ ਮਤਲਬ ਹਰ ਗੱਲ ਵੱਡੀ। ਉਹ ਜਿਹੜੇ ਸਿੰਘਾਂ ਦੇ ਬੋਲੇ ਆ ਨਾ, ਖਾਲਸਾਈ ਬੋਲੇ, ਜਦੋਂ ਡਾਕਟਰ ਗੰਡਾ ਸਿੰਘ ਵਾਲੀ ਕਿਤਾਬ ਦੇ ਪਹਿਲਾਂ, ਕਿਉਂਕਿ ਉਹ ਬਣਿਆ ਹੋਇਆ ਸੀ ਵੀ ਪਹਿਲਾਂ ਜ਼ੁਲਮ ਪੜ੍ਹਦਾ ਬੰਦਾ, ਤੇ ਉਹ ਜਦੋਂ ਅੱਗੇ ਜਾ ਕੇ ਆਉਂਦਾ ਵੀ ਫਿਰ ਸਿੱਖਾਂ ਨੇ ਮੁਕਾਬਲਾ ਕਰਨ ਲਈ ਕੀ ਵਿਧੀ ਅਪਣਾਈ, ਜਿਹੜਾ ਖਾਦ ਖੁਰਾਕ ਦਾ ਜਾਂ ਸਰੀਰ ਬਲਸ਼ਾਲੀ ਬਣਾ ਕੇ ਦੁਸ਼ਮਣ ਨਾਲ ਲੜਨਾ, ਤੇ ਇਹੋ ਜਿਹੇ ਕਮਾਲ। ਜਾਣੀ ਕਿ ਜੇਕਰ ਉਸ ਸਾਰੀ ਕਿਤਾਬ ਨੂੰ, ਜਿਹੜੀ ਡਾਕਟਰ ਗੰਡਾ ਸਿੰਘ ਵਾਲੀ ਆ, ਉਹਨੂੰ ਜੇਕਰ ਆਪਾਂ ਪੜ੍ਹ ਰਹੇ ਹੋਈਏ ਤੇ ਉਹਨਾਂ ਦਿਨਾਂ 'ਚ ਐਰਤੁਗਰਲ ਗਾਜੀ ਵਾਲਾ ਸੀਰੀਅਲ ਵੀ ਦੇਖ ਰਹੇ ਹੋਈਏ, ਮੈਂ ਗਰੰਟੀ ਦਿੰਦਾ ਕਿ ਬੰਦਾ ਕਹੂਗਾ ਐਰਤੁਗਰਲ ਗਾਜੀ ਸੀਰੀਅਲ ਦੇ ਵਿੱਚ ਯੋਧਿਆਂ ਨੇ ਜੰਗਾਂ ਯੁੱਧਾਂ ਵਿੱਚ ਜੋ ਕੁਝ ਦਿਖਾਇਆ ਬਹੁਤ ਵਧੀਆ ਵਾ, ਪਰ ਜੋ ਸਿਖਰਾਂ ਆ ਛੋ ਰਹੇ ਨੇ 18ਵੀਂ ਸਦੀ 'ਚ ਸਿੰਘ, ਇੱਥੇ ਗੱਲ ਨਹੀਂ ਉਹ ਲਿਜਾ ਸਕੇ ਐਰਤੁਗਰਲ ਗਾਜੀ ਤੇ ਉਹਦੇ ਸਾਰੇ ਸੰਗੀ ਸਾਥ। ਕਮਾਲ ਆ ਜਾਣੀ। ਔਰ ਇਹ ਗੱਲ ਮੈਂ ਸਿਰਫ ਇਸ ਕਰਕੇ ਨਹੀਂ ਵੀ ਸਾਡੀ ਕੌਮ ਦੇ, ਕੋਈ ਵੀ ਬੰਦਾ ਜਿਹੜਾ ਕਿਸੇ ਵੀ ਦੋ ਅੱਡ ਅੱਡ ਕੌਮਾਂ ਦੇ ਬੰਦੇ, ਧਰਮਾਂ ਦੇ ਲੈ ਕੇ ਬਣਾ ਲਓ ਕਦੇ, ਉੱਥੇ ਵੀ ਇਹ ਨਿਕਲੂ।
ਵੀ 18ਵੀਂ ਸਦੀ ਦੇ ਸਿੱਖਾਂ ਨੇ ਕਮਾਲ ਕਰ। ਸੋ ਜਿਹੜਾ ਉਸ ਦੌਰ ਵਿੱਚ ਉਹਨਾਂ ਨੇ ਮਾਨਸਿਕ ਅਵਸਥਾ ਨੂੰ ਚੜ੍ਹਦੀ ਕਲਾ 'ਚ ਰੱਖਣ ਲਈ ਕੀਤਾ, ਉਹ ਚੀਜ਼ ਅੱਜ ਵੀ ਆ। ਅੱਜ ਵੀ ਸਾਡੀ ਕੌਮ ਦੇ ਉੱਤੇ ਬੜੇ ਭਿਆਨਕ ਸੰਕਟ ਆਏ ਤੇ ਅੱਜ ਵੀ ਸਾਡੀ ਕੌਮ ਦੇ ਵਿੱਚ ਇਸ ਤਰੀਕੇ ਦੀ ਬਿਰਤੀ ਚੱਕ ਦਿਆਂਗੇ, ਕੋਈ ਗੱਲ ਨਹੀਂ, ਦੇਖ ਲਾਂਗੇ ਕੀ ਹੁੰਦਾ, ਇਹ ਤਾਂ ਸਿੱਖਾਂ ਨਾਲ ਹੁੰਦਾ ਹੀ ਆਇਆ, ਆਪਾਂ ਇਸ ਤਰ੍ਹਾਂ ਦੀ ਬਿਰਤੀ ਦਿਖਾਈ। ਪਰ ਇਹਦੇ ਉਲਟ ਮਾਹੌਲ ਸਿਰਜਿਆ ਜਾ ਰਿਹਾ। ਇਸ ਮਾਹੌਲ ਨੂੰ ਸਿਰਜਣ ਦੇ ਲਈ ਜਿਹੜੇ ਤਾਂ ਦੁਸ਼ਮਣ ਦੇ ਹੈਗੇ ਹੱਥ ਕੰਡੇ, ਉਹ ਤਾਂ ਚਲੋ ਹੈਗੇ ਹੀ ਨੇ, ਵੀ ਉਹ ਕਹਿੰਦੇ ਆ ਵੀ ਇਹ ਤਾਂ ਇਹਨਾਂ ਦੇ ਦਿਲ ਦਿਮਾਗ 'ਚ ਗਲਤ ਗੱਲ ਪਾਓ। ਪਰ ਸਾਡੀ ਕੌਮ ਦੇ ਵਿੱਚ ਜਿਹੜਾ ਸਾਊ ਬੀਬਾ ਬਣਨ ਦਾ ਝੱਲ ਚੜਿਆ ਹੋਇਆ ਨਾ, ਕਿ ਦੇਖੋ ਜੀ ਹਥਿਆਰ ਤਾਂ ਬੜੇ ਮਾੜੇ ਆ ਨਾ, ਫਿਰ ਸ਼ਸਤਰ ਗਲਤ ਆ ਨਾ, ਹਿੰਸਾ ਗਲਤ ਆ। ਹੁਣ ਸਾਡੇ ਧਰਮ 'ਚ ਹਿੰਸਾ ਹੈ ਹੀ ਨਹੀਂ। ਸਾਡੇ ਧਰਮ 'ਚ ਤਾਂ ਹੱਕ ਲੈਣ ਲਈ ਜੂਝ ਕੇ ਲੜਨ ਮਰਨ ਦੀ ਜਿਹੜੀ ਉਹ ਬਿਰਤੀ ਹੈ, ਉਹਨੂੰ ਦੁਨਿਆਵੀ ਹਿੰਸਾ ਨਾਲ ਜਾਂ ਦੂਜੀਆਂ ਕੌਮਾਂ ਧਰਮਾਂ ਦੇ ਲੋਕਾਂ ਦੇ, ਹੁਣ ਇੱਕ ਉਹ ਕੌਮਾਂ ਨੇ ਜਿਹੜੀਆਂ ਜਰ ਜੋਰੂ ਜ਼ਮੀਨ ਨਹੀਂ ਲੜਦੀਆਂ ਨੇ, ਇੱਕ ਸਾਡੀਆਂ ਲੜਾਈਆਂ ਨੇ। ਸਾਡੀਆਂ ਸਿੱਖਾਂ ਦੀਆਂ ਸਾਰੀਆਂ ਜੰਗਾਂ ਯੁੱਧਾਂ ਦੇ ਕੁਛ ਹਿਸਾਬ ਕਿਤਾਬ ਹੋ ਰਹੀ ਹੈ ਸਾਡੇ ਲਈ। ਮਤਲਬ ਸਰਬੱਤ ਦੇ ਭਲੇ ਦਾ ਮਤਲਬ ਜੰਗ ਦੇ ਮੌਕੇ ਵੀ ਖਾਲਸੇ ਦੀ ਜਿਹੜੀ ਉਹ, ਜਦੋਂ ਆਪਾਂ ਜੰਗਨਾਮਾ ਪੜ੍ਹਦੇ ਹਾਂ, ਸ਼ਾਹ ਜਿਹੜਾ ਉਹਨੇ ਲਿਖਿਆ ਕਾਜੀ ਨੂਰ ਮੁਹੰਮਦ ਨੇ, ਉਹਦੇ 'ਚ ਖਾਲਸੇ ਦੇ ਜਾਂ ਯੋਧਿਆਂ ਦੇ ਗੁਣ ਤਾਂ ਕਦੇ ਪੜ੍ਹੋ ਵੀ ਜੰਗ ਦੇ ਮੈਦਾਨ ਵਿੱਚ ਕਿੱਡੇ ਮਹਾਨਤਾ ਦੇ ਨਾਲ ਉਹ ਪੇਸ਼ ਹੋ ਰਹੇ। ਇਹ ਜਿਹੜੀ ਸਾਡੀ ਖਾਸੀਅਤ ਆ ਸਿੱਖਾਂ ਦੀ, ਇਹਨੂੰ ਅਗਲੇ ਹੁਣ ਟਾਰਗੇਟ ਕਰ ਰਹੇ ਨੇ ਇਸ ਦੌਰ ਵਿੱਚ। ਇਸ ਹਿਸਾਬ ਕਿਤਾਬ ਦੇ ਵਿੱਚ ਆਪਾਂ ਨੂੰ ਪੂਰਨ ਤੌਰ ਤੇ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਜਦੋਂ ਆਪਾਂ ਵਿਚਾਲੜਾ ਜਾਂ ਰਾਹ ਲੱਭਦੇ ਫਿਰਦੇ ਹੁੰਦੇ ਆ ਨਾ, ਅਸਲ ਵਿੱਚ ਦੁਸ਼ਮਣ ਉਦੋਂ ਹੱਸ ਰਿਹਾ ਹੁੰਦਾ ਵੀ ਟਰੈਪ ਵੱਲ ਡਰ ਗਏ, ਇਹ ਬਸ ਲੈ ਲਿਆ, ਢਾ ਲਿਆ ਹੁਣ ਤਾਂ। ਇਸੇ ਕਰਕੇ ਫਿਰ ਸਾਡੇ ਬਹੁਤ ਸਾਰੇ ਬੱਚੇ ਬੱਚੀਆਂ ਜਿਹੜੇ ਨੇ ਹੌਲੀ ਹੌਲੀ ਜਦੋਂ 1 ਪੁਆਇੰਟ 2 ਪੁਆਇੰਟ ਥੜਕਦੇ ਆ, ਫਿਰ 3, ਫਿਰ ਥੜਕਣ ਹੀ ਲੱਗ ਜਾਂਦਾ ਬੰਦਾ। ਮੰਨ ਲਓ 100 ਨੁਕਤੇ ਲਿਖੇ ਹੋਏ ਨੇ ਵੀ ਤੁਸੀਂ ਇਹ ਤੇ ਪਹਿਰਾ ਦੇਣਾ, ਜੇ ਆਪਾਂ ਕਹੀਏ ਵੀ ਚੱਲ ਇੱਕ ਅੱਧੀ ਗੱਲ ਤਾਂ ਕੋਈ ਨਹੀਂ, ਫਿਰ ਦੂਜੀ ਵੀ ਤੋੜਨ ਲੱਗਿਆ, ਫਿਰ ਤੀਜੀ, ਫਿਰ ਚੌਥੀ ਪੰਜਵੀਂ ਗੱਲ ਤਿੱਕਰ ਤੋੜਨ ਵੇਲੇ ਮਨ ਚ ਆਉਂਦਾ ਹੀ ਨਹੀਂ। ਇਸ ਤਰੀਕੇ ਨਾਲ ਇੱਕ ਵਕਤ ਚਲੋ ਆਪਾਂ ਸਾਰੇ ਬਹੁਤ ਵੱਡੀ ਸਿੱਖੀ ਦੀ ਗੱਲ ਜੇ ਨਾ ਵੀ 33% ਨੰਬਰ ਤਾਂ ਆਪਾਂ ਲੈਣ ਜੋਗੇ ਹੋ ਕੇ ਰਹੀਏ ਨਾ, ਪਰ ਆਪਾਂ ਤਾਂ ਹੁਣ ਦੂਜੇ ਪਾਸੇ ਨੂੰ ਤੁਰੇ ਹੋਏ ਆ ਵੀ ਮਤਲਬ ਰੱਬ ਹੀ ਰਾਖਾ। ਆਪਾਂ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਸਾਡੇ ਤੇ ਵਾਹਿਗੁਰੂ ਕਿਰਪਾ ਕਰਨ, ਦੁਸ਼ਮਣ ਅਸਫਲ ਹੋਣ ਤੇ ਸਾਡਾ ਜਿਹੜਾ ਇਤਿਹਾਸ ਆ, ਖਾਲਸਾਈ ਇਤਿਹਾਸ, ਉਹ ਇਉਂ ਹੀ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦਾ ਰਹੇ ਤੇ ਸਾਡੇ ਮਨ ਤਨ ਦੇ ਵਿੱਚ ਉਹਦਾ ਵਾਸਾ ਹੁੰਦਾ ਰਹੇ। ਖੈਰ, ਜਿਹੜਾ ਬਾਦਲ ਦਲ ਨੇ, ਸ਼੍ਰੋਮਣੀ ਕਮੇਟੀ ਨੇ ਜਿਸ ਤਰੀਕੇ ਨਾਲ ਪਾਵਨ ਸਰੂਪਾਂ ਵਾਲੇ ਮਸਲੇ ਦੇ ਵਿੱਚ ਗੜਬੜ ਕੀਤੀ, ਜਦੋਂ ਉਹ ਮਸਲਾ ਬਣ ਗਿਆ ਸੀ, ਮਸਲੇ ਤਾਂ ਬਣ ਜਾਂਦੇ ਹੁੰਦੇ ਨੇ, ਬਣ ਗਿਆ, ਪਹਿਲੀ ਤਾਂ ਬਣਨਾ ਹੀ ਨਹੀਂ ਸੀ ਚਾਹੀਦਾ। ਘੱਟੋ ਘੱਟ ਇਹ ਇੱਕ ਮਿੱਥ ਲੈਂਦੇ ਵੀ ਚਾਹੇ ਹੋਰ ਜੋ ਮਰਜ਼ੀ ਘਪਲੇ ਹੋਈ ਜਾਣ, ਗੁਰੂ ਗ੍ਰੰਥ ਸਾਹਿਬ ਵਾਲੇ ਮਸਲੇ ਤੇ ਨਹੀਂ। ਚਲੋ ਜੇ ਪਹਿਲਾਂ ਆਪਾਂ ਹੋਰ ਇਸ ਤੋਂ ਅੱਗੇ ਜਾਈਏ ਵੀ ਜਦੋਂ 2015 ਦੇ ਵਿੱਚ ਬਰਗਾੜੀ ਵਾਲਾ ਐਪੀਸੋਡ ਵਾਪਰ ਚੁੱਕਿਆ ਸੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੰਗ ਖਿਲਾਰੇ ਜਾ ਚੁੱਕੇ ਸੀ। ਉਸ ਤੋਂ ਪਹਿਲਾਂ ਗੜਬੜ ਹੋ ਚੁੱਕੀ ਸੀ ਅੰਗ ਖਿਲਾਰਨ ਤੋਂ ਪਹਿਲਾਂ, ਕਿ 6 ਮਹੀਨੇ ਅਗਲੇ ਸਰੂਪ ਤੁਹਾਡਾ ਚੋਰੀ ਕਰਕੇ ਦਮ ਗੱਜੇ ਮਾਰਦੇ ਰਹੇ ਵੀ ਆਜੋ ਸਾਡੇ ਕੋਲ ਆ, ਕਰ ਲੋ ਕੀ ਕਰੋ। ਇਹ ਸਾਰੀ ਇੱਕ ਲੜੀਵਾਰ ਬਾਦਲ ਦਲ ਤੋਂ ਕਰਤੂਤ ਹੋ ਰਹੀ ਸੀ। ਜਿੱਦਣ ਬਰਗਾੜੀ ਦੇ ਵਿੱਚੋਂ ਸਰੂਪ ਚੋਰੀ ਹੋਇਆ ਸੀ, 24 ਘੰਟਿਆਂ ਦੇ ਵਿੱਚ ਵੱਡੇ ਬਾਦਲ ਨੂੰ ਤੇ ਛੋਟੇ ਬਾਦਲ ਨੂੰ ਟਿੰਡ ਫੋੜੀ ਚੱਕ ਕੇ ਬਰਗਾੜੀ ਆਪਣੇ ਬਾਈਬਲ ਬੁਰਜ ਜਵਾਹਰ ਕੇ ਆ ਕੇ ਬਹਿ ਜਾਣਾ ਚਾਹੀਦਾ ਸੀ। ਸਾਰੀ ਸਰਕਾਰ ਇੱਥੋਂ ਚੱਲੂ ਜਿੰਨਾ ਟਾਈਮ ਸਰੂਪ ਸਾਡਾ ਗੁਰੂ ਸਾਹਿਬ ਦਾ ਸਰੂਪ ਨਹੀਂ ਹੈਗਾ ਤੇ ਅਸੀਂ ਉੱਥੇ ਮੌਜਾਂ ਕਰਦੇ ਫਿਰੀਏ। ਹੁਣ ਕੱਲ ਪਰਸੋਂ ਬਾਦਲ ਦਲ ਦੇ ਹਮੈਤੀ ਰਹੇ ਨਿਧੜਕ ਸਿੰਘ ਬਰਾੜ, ਹੁਣ ਉਹ ਸ਼ਾਇਦ ਬੀਜੇਪੀ 'ਚ, ਉਹਦੀ ਇੰਟਰਵਿਊ ਆਈ, ਉਹ ਕਹਿੰਦਾ ਮੈਂ ਆਖਿਆ ਸੁਖਬੀਰ ਨੂੰ, ਉਹ ਤਾਂ ਵੈਸੇ ਝੂਠ ਬੋਲੀ ਜਾਂਦੇ ਆ ਨਾ ਸੁਖਬੀਰ ਸੈਨਾ ਵਾਲੇ ਵੀ ਉਹ ਤਾਂ ਇੱਥੇ ਹੈ ਹੀ ਨਹੀਂ ਸੀ, ਤੇ ਉਹ ਕਹਿੰਦਾ ਆਖਿਆ ਤੇ ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ ਏਡੀ। ਤੋਂ ਜਦੋਂ ਸਰੂਪ ਚੋਰੀ ਹੋ ਗਿਆ ਉਦੋਂ ਇਹਨਾਂ ਨੇ ਫਰਜ਼ ਨਹੀਂ ਨਿਭਾਇਆ। ਫਿਰ ਜਦੋਂ ਸਰੂਪ ਦੇ ਉਹਨਾਂ ਨੇ ਵਰਕੇ ਲਿਖ ਕੇ ਲਾਤੇ ਵੀ ਗੰਦੀਆਂ ਗਾਲਾਂ ਕੱਢ ਕੇ ਵੀ ਸਾਡਾ ਗੁਰੂ ਇੱਥੇ ਆ, ਤੇ ਜੇ ਤੁਸੀਂ ਸਾਡੀ ਫਿਲਮ ਨਾ ਚੱਲਣ ਦਿੱਤੀ ਸਰਸੇ ਵਾਲੇ ਦੀ, ਫੇਰ ਨਹੀਂ ਇਹਨਾਂ ਨੇ ਕੁਛ ਅਮਲ ਕੀਤਾ। ਜਿੱਦਣ ਬਰਗਾੜੀ 'ਚੋਂ ਉਹਦੇ ਅੰਗ ਖਿਲਾਰ ਦਿੱਤੇ ਗਏ, ਉਦੋਂ ਫਿਰ ਚੇਤਾ ਆਇਆ ਵੀ ਆਪਾਂ ਉਹਨਾਂ ਦੇ ਛੱਤਰ ਫੇਰੋ, ਗੋਲੀਆਂ ਚਲਾਓ, ਗੰਦ ਪਾਓ, ਜਿਹੜੇ ਇਹਦਾ ਇਨਸਾਫ ਮੰਗਦੇ ਫਿਰਦੇ ਆ। ਸਰਸੇ ਵਾਲਿਆਂ ਨੂੰ ਕੁਛ ਨਹੀਂ ਕਹਿਣਾ,
ਸਰਸੇ ਵਾਲਿਆਂ ਨੂੰ ਬਾਦਲ ਦਲ ਨੇ ਕੱਖ ਨਹੀਂ ਹੋਣ ਦਿੱਤਾ ਕਿਉਂਕਿ ਵੋਟਾਂ ਦੀ ਲੋੜ ਸੀ। ਚਲੋ ਜਦੋਂ ਉਹ ਘਟਨਾ ਵਾਪਰ ਗਈ ਸੀ ਉਹਦਾ ਇਹਨਾਂ ਨੂੰ ਪਤਾ ਵੀ ਲੱਗ ਗਿਆ ਸੀ ਕਿ ਸਾਨੂੰ 2017 ਚ ਸਿੱਖਾਂ ਨੇ ਹਰਾਇਆ, ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਜਦੋਂ ਸੋਚ ਸਕਦੇ ਹੋਰ ਅਸੀਂ ਤੋਂ ਧਾਰਾ ਲੈਣੀ ਆ। ਫਿਰ ਆਹ ਜਿਹੜਾ ਮਸਲਾ ਹੈ ਬਾਅਦ ਚ ਖੜਾ ਹੁੰਦਾ, ਜਿਹੜਾ ਪਾਵਨ ਸਰੂਪ 328 ਵਾਲਾ। ਇੱਥੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਹੁਣ ਦੁਬਾਰਾ ਸਾਡਾ ਮਸਲਾ ਗੁਰੂ ਗ੍ਰੰਥ ਸਾਹਿਬ ਵਾਲਾ ਨਾ ਕੋਈ ਆ ਜਾਏ। ਪਰ ਕਿੱਥੇ, ਸਤਿੰਦਰ ਸਿੰਘ ਕੋਹਲੀ ਇਹਨਾਂ ਦਾ ਚਾਰਟਰਡ ਅਕਾਊਂਟੈਂਟ ਸ਼੍ਰੋਮਣੀ ਕਮੇਟੀ ਦਾ ਜਿਹੜਾ ਸੀ, ਉਹ ਅਸਲ ਵਿੱਚ ਬਾਦਲ ਪਰਿਵਾਰ ਦੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਜਾਂ ਕਾਰੋਬਾਰ ਆ ਉਹਦਾ ਸੀਏ ਆ। ਹੁਣ ਇਹ ਵੀ ਇਲਜ਼ਾਮ ਨੇ, ਉਹ ਜਿਹੜਾ ਹਰਚਰਨ ਸਿੰਘ ਹੁਣ ਤਾਂ ਚੜ੍ਹਾਈ ਕਰ ਗਿਆ, ਸਕੱਤਰ ਲਾਇਆ ਸੀ ਇੱਥੇ, ਉਹ ਵੀ ਇਹ ਦੋਸ਼ ਲਾਉਂਦਾ ਰਿਹਾ ਵੀ ਸਤਿੰਦਰ ਸਿੰਘ ਕੋਹਲੀ ਸਮੇਤ ਹੋਰ ਬਹੁਤ ਸਾਰੀਆਂ ਜਿਹੜੀਆਂ ਨਜਾਇਜ਼ ਗੜਬੜਾਂ ਇੱਥੇ ਹੋ ਰਹੀਆਂ। ਕਰੋੜਾਂ ਰੁਪਈਏ ਇਸ ਸਤਿੰਦਰ ਸਿੰਘ ਕੋਹਲੀ ਨੂੰ ਸ਼੍ਰੋਮਣੀ ਕਮੇਟੀ ਦੇ ਖਾਤਿਆਂ ਚੋਂ ਦਿੱਤੇ ਜਾਂਦੇ ਰਹੇ। ਕੰਮ ਕੀ ਸੀ ਉਹਦਾ? ਕੰਮ ਸੀ ਉਹਦਾ ਵੀ ਤੁਸੀਂ ਜੀ ਕੰਪਿਊਟਰੀਕਰਨ ਕਰਨਾ, ਤੁਸੀਂ ਆਹ ਕਰਨਾ ਉਹ ਕਰਨਾ। ਜੇ ਕਿਤੇ ਸਤਿੰਦਰ ਸਿੰਘ ਕੋਹਲੀ ਆਪਦੇ ਫਰਜ਼ ਨਿਭਾਉਂਦਾ ਤਾਂ ਇਹ ਚੀਜ਼ਾਂ ਉਦੋਂ ਹੀ ਸਾਹਮਣੇ ਆ ਜਾਣੀਆਂ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਵਿੱਚ ਗੜਬੜ ਹੋ ਰਹੀ ਆ। ਐਂਡ ਦੇ ਉੱਤੇ ਇਹ ਵੱਡਾ ਝਮੇਲਾ ਖੜਾ ਹੋਊਗਾ। ਜਦੋਂ ਉਸ ਬੰਦੇ ਨੇ ਫਰਜ਼ ਨਹੀਂ ਨਿਭਾਇਆ ਤਾਂ ਹੇਠਲੇ ਅਮਲੇ ਨੇ ਗੜਬੜਾਂ ਜਾਰੀ ਰੱਖੀਆਂ। ਨਤੀਜਾ ਇਹ ਨਿਕਲਿਆ ਕਿ ਸਤਿੰਦਰ ਸਿੰਘ ਕੋਹਲੀ ਸਮੇਤ 16 ਬੰਦੇ ਜਾਂਚ ਵਿੱਚ ਦੋਸ਼ੀ ਪਾਏ ਗਏ। ਇਹਨਾਂ ਬੰਦਿਆਂ ਦੇ ਖਿਲਾਫ ਅਕਾਲ ਤਖਤ ਸਾਹਿਬ ਤੇ ਜਿਹੜੀ ਡਾਕਟਰ ਈਸ਼ਰ ਸਿੰਘ ਵਾਲੀ ਕਮੇਟੀ ਨੇ ਰਿਪੋਰਟ ਦਿੱਤੀ, ਉਹਦੇ ਚ ਕਾਰਵਾਈ ਦੀ ਗੱਲ ਲਿਖ ਕੇ ਪੰਥ ਨੂੰ ਸੈਟੀਸਫਾਈ ਕਰ ਦਿੱਤਾ ਗਿਆ। ਹੁਣ ਇਸ ਤੋਂ ਅੱਗੇ ਹਰਚਰਨਜੀਤ ਸਿੰਘ ਧਾਮੀ, ਸਰਦਾਰ ਹਰਜਿੰਦਰ ਸਿੰਘ ਧਾਮੀ, ਜਿਹੜੇ ਉਦੋਂ ਜਨਰਲ ਸਕੱਤਰ ਸੀਗੇ ਉਸ ਮੌਕੇ, ਜਦੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਇਸ ਮਸਲੇ ਉੱਤੇ ਅਕਾਲ ਤਖਤ ਸਾਹਿਬ ਤੋਂ ਆਪਦਾ ਜਿਹੜਾ ਉਸ ਰਿਪੋਰਟ ਦੇ ਹਿਸਾਬ ਨਾਲ ਹੁਕਮ ਦਿੱਤਾ, ਉਦੋਂ ਹੋਣੀ ਸੀ ਕਾਨੂੰਨੀ ਕਾਰਵਾਈ ਕਿ ਜੀ ਇਹਨਾਂ ਦੇ ਖਿਲਾਫ ਜਿਹੜਾ ਸਾਰੇ 16 ਦੋਸ਼ੀਆਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਉਹ ਕਾਰਵਾਈ ਦੇ ਵਿੱਚ ਹੁਣ ਜੋ ਸਤਿੰਦਰ ਕੋਹਲੀ ਦਾ ਜ਼ਿਕਰ ਆ ਗਿਆ ਤਾਂ ਭਾਈ ਬਾਦਲ ਸਾਹਿਬ ਨੂੰ ਮਿਰਚਾਂ ਲੱਗੀਆਂ ਤੇ ਉਹਨਾਂ ਨੇ ਫਿਰ ਰਾਹ ਕੱਢਿਆ। ਫਿਰ ਸ਼੍ਰੋਮਣੀ ਕਮੇਟੀ ਨੇ ਇੱਕ ਮਤਾ ਹੋਰ ਪਾ ਲਿਆ, ਕਹਿੰਦੇ ਜੀ ਸਾਨੂੰ ਪੰਥ ਨੇ ਕਿਹਾ ਹੈਗਾ ਵੀ ਸ਼੍ਰੋਮਣੀ ਕਮੇਟੀ ਦੇ ਮਸਲਿਆਂ ਦੇ ਵਿੱਚ ਕਾਹਨੂੰ ਤੁਸੀਂ ਪੁਲਿਸ ਦਾ ਦਖਲ ਦੇਣਾ, ਮੁਕੱਦਮਾ ਨਾ ਦਰਜ ਕਰਾਓ ਤੇ ਆਪਾਂ ਵੈਸੇ ਕਾਰਵਾਈ ਕਰ ਦਿੰਦੇ। ਹੁਣ ਇਹ ਗੱਲ ਦੁਨੀਆ ਭਰ ਦੇ ਵਿੱਚ ਕੋਈ ਸਿੱਖ ਹੱਥ ਖੜਾ ਕਰਕੇ ਕਹਿ ਦੇਵੇ ਵੀ ਮੈਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀਗਾ, ਕੋਈ ਨਹੀਂ ਹੈਗਾ ਇਹ ਤਾਂ ਇਹਨਾਂ ਦੇ ਆਪਦੇ ਘਰ ਦੀ ਮੁਰਗੀ ਆ ਨਾ, ਵੀ ਜਦੋਂ ਮਰਜ਼ੀ ਐਂ ਜੇ ਕਰ ਲਓ। ਸੋ ਇਹ ਝੂਠ ਬੋਲਣਾ, ਬਕਵਾਸ ਕਰਨੀ, ਇਹ ਇਹਨਾਂ ਦਾ ਸਾਰਾ ਦਾ ਕੰਮ ਆ। ਮੈਂ ਇੱਥੇ ਹੀ ਰਹਿਣਾ, ਵਿੱਚ ਹੀ ਇਹਨਾਂ ਦੇ ਸਾਰਾ ਕੁਝ ਦੇਖੀਦਾ, ਮਨ ਮਰਜ਼ੀਆਂ ਕਰਦੇ। ਸੋ ਕਿਸੇ ਨੇ ਨਹੀਂ ਇਹਨਾਂ ਨੂੰ ਕਿਹਾ। ਇਦੋਂ ਪਹਿਲਾਂ ਹਜ਼ਾਰਾਂ ਵਾਰੀ ਇਹ ਆਪ ਮੁਕੱਦਮੇ ਪੁਲਿਸ ਨੂੰ ਦਿੰਦੇ ਰਹੇ ਨੇ, ਉਹ ਵੀ ਦੇਣਾ ਸੀ, ਪਰ ਐਤਕੀ ਆ ਗਿਆ ਸਤਿੰਦਰ ਸਿੰਘ ਕੋਹਲੀ ਦਾ ਜ਼ਿਕਰ ਤੇ ਉਹਦੀ ਕਰਕੇ ਬਾਕੀ 15 ਵੀ ਬਚ ਗਏ ਤੇ ਉਦੋਂ ਮਾਮਲਾ ਇਹਨਾਂ ਨੇ ਠੰਡੇ ਬਸਤੇ ਪਾਤਾ। ਉਸ ਵੇਲੇ ਤੋਂ ਸਿੱਖ ਸੰਗਤਾਂ ਨੇ ਇਹਦੇ ਉੱਤੇ ਇਨਸਾਫ ਦੀ ਲੜਾਈ ਜਾਰੀ ਰੱਖੀ ਵੀ ਦੋਸ਼ੀਆਂ ਖਿਲਾਫ ਕਾਰਵਾਈ ਕਰੋ। ਉਹ ਕਾਰਵਾਈ ਨਾ ਕਿਸੇ ਸਰਕਾਰ ਨੇ ਕਰਨੀ ਸੀ, ਨਾ ਕੀਤੀ। ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਬਾਦਲ ਸੈਨਾ ਨੂੰ ਬਈ ਨਾ ਤਾਂ ਕਿਸੇ ਸਰਕਾਰ ਨੇ ਇਹਨਾਂ ਦੀ ਸੁਣਨੀ ਆ, ਜਿਹੜੇ ਕਹਿੰਦੇ ਆ ਦੋਸ਼ੀਆਂ ਖਿਲਾਫ ਕਾਰਵਾਈ ਕਰੋ, ਤੇ ਨਾ ਕੋਈ ਹੋਰ ਇਹਨਾਂ ਕੋਲੇ ਰਾਹ ਵਾ, ਫਿਰ ਛਤਰ ਫੇਰੋ। ਇਸੇ ਕਰਕੇ ਨਿਡਰ ਹੋ ਕੇ, ਬੇਖੌਫ ਹੋ ਕੇ ਡਾਂਗਾਂ ਨਾਲ ਉਹ ਸਿੱਖ ਕੁੱਟੇ ਤੇ ਸੋਸ਼ਲ ਮੀਡੀਆ ਤੇ ਗੰਦ ਵਕਿਆ ਉਹਨਾਂ ਸਾਰਿਆਂ ਨੂੰ ਜਿਹੜੇ ਕਹਿੰਦੇ ਸੀ ਕਿ ਜੀ ਉਹ 328 ਲਾਪਤਾ ਸਰੂਪਾਂ ਦੀ ਗੱਲ। ਜਿਹੜੇ ਵੀ ਸਿੱਖ ਨੇ ਪਿਛਲੇ ਸਮੇਂ 'ਚ ਬੁਰਜ ਜਵਾਹਰ ਕੇ ਤੋਂ ਚੋਰੀ ਹੋਏ ਸਰੂਪ ਦੀ ਗੱਲ ਕੀਤੀ ਆ, ਜਿਹੜੇ ਵੀ ਸਿੱਖ ਨੇ ਬਰਗਾੜੀ ਦੀ ਜਾਂ ਬਾਈਬਲ ਦੀ ਗੱਲ ਕੀਤੀ ਆ, ਜਿਹੜੇ ਵੀ ਸਿੱਖ ਨੇ ਆਹ ਲਾਪਤਾ ਸਰੂਪਾਂ ਦੀ ਗੱਲ ਕੀਤੀ ਆ, ਬਾਦਲ ਸੈਨਾ ਨੇ ਉਹਨੂੰ ਰੱਜ ਕੇ ਗੰਦ ਬਕੇ। ਉਹਦੇ ਬਾਰੇ ਜੋ ਕੁਝ ਲਿਖਿਆ ਬੋਲਿਆ ਗਿਆ, ਤੌਬਾ ਭਲੀ ਆ। ਹੁਣ ਜਿਹੜੇ ਬੰਦੇ ਆ ਮਤਾਂ ਦੇਣ ਲੱਗ ਜਾਂਦੇ ਆ ਜੀ ਵੀ ਫੇਰ ਕੀ ਭਾਈ, ਇਹ ਤੁਹਾਡੀਆਂ ਧੀਆਂ ਭੈਣਾਂ ਬਾਰੇ ਬੋਲਣ ਤਾਂ ਤੁਹਾਨੂੰ ਪਤਾ ਲੱਗੇ। ਇਹਨਾਂ ਨੇ ਇੱਕ ਵਿਸ਼ੇਸ਼ IT ਸੈੱਲ ਬਣਾ ਲਿਆ ਜੀ, ਉਹ ਜਿਹੜਾ ਪੂਰਾ ਗੰਦ ਪਾਉਣ ਨੂੰ ਰੱਖਿਆ ਸੀਗਾ ਲੋਕਾਂ ਨੂੰ, ਵੀ ਆਪੇ ਡਰ ਕੇ ਹਟ ਜਾਣਗੇ। ਪਰ ਸਿੱਖ ਬੱਚੇ, ਸਿੱਖ ਨੌਜਵਾਨ ਜਦੋਂ ਨਹੀਂ ਹਟੇ, ਫਿਰ ਇਹਨਾਂ ਨੂੰ ਇਹ ਵਹਿਮ ਹੋ ਗਿਆ ਵੀ ਇਹਨਾਂ ਦੇ ਜਿਹੜਾ ਕੋਈ ਸੁਣਦਾ। ਜਿਵੇਂ ਜਿੱਦਣ ਬਰਗਾੜੀ ਬਾਈਬਲ ਵਾਪਰੇ, ਉਦੋਂ ਅਸੀਂ ਚਰਚਾ ਕਰ ਰਹੇ ਸੀ ਕਿ ਇਹਨਾਂ ਨੇ ਪੰਥ ਦਾ, ਪੰਥਕ ਵੋਟ ਦਾ, ਪੰਥਕ ਜਜ਼ਬਾਤ ਦਾ ਖਿਆਲ ਕਿਉਂ ਨਹੀਂ ਰੱਖਿਆ।
ਸਰਸੇ ਵਾਲਿਆਂ ਦੇ ਹੱਕ 'ਚ ਕਿਉਂ ਭੁਗਤਦੇ ਆ। ਤੇ ਮੈਂ ਉਦੋਂ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਮੈਨੂੰ ਲੱਗਦਾ, ਹੋ ਸਕਦਾ ਮੇਰੀ ਗੱਲ ਠੀਕ ਨਾ ਹੋਵੇ, ਪਰ ਮੈਨੂੰ ਲੱਗਦਾ ਵੀ ਇਹ ਸੋਚਦੇ ਆ ਵੀ ਕਾਂਗਰਸ ਨੇ ਜਿੰਨਾ ਕੁ ਜ਼ੁਲਮ ਕਰ ਦਿੱਤਾ ਹੋਇਆ, ਹੁਣ ਸਿੱਖ ਕਾਂਗਰਸ ਵੱਲ ਤਾਂ ਜਾਂਦੇ ਨਹੀਂ। ਕਾਂਗਰਸ ਨੂੰ ਤਾਂ ਵੋਟ ਪਾਉਣੀ ਨਹੀਂ, ਤੇ ਜਿੰਨੀ ਕੁ ਪੈਂਦੀ ਆ ਉਨੀ ਕੁ ਪੈਂਦੀ ਰਹਿਣੀ ਆ ਕਾਂਗਰਸ ਨੂੰ ਪੰਜਾਬ ਚੋਂ। ਹੁਣ ਸਿੱਖਾਂ ਦੀ ਵੋਟ ਤਾਂ ਆਪਾਂ ਨੂੰ ਹੀ ਪੈਣੀ, ਤੇ ਜਦੋਂ ਇਹਨਾਂ ਕੋਲੇ ਸਿੱਖਾਂ ਕੋਲੇ ਕੋਈ ਆਪਸ਼ਨ ਹੀ ਨਹੀਂ, ਫਿਰ ਇਹਨਾਂ ਦੀ ਪਰਵਾਹ ਕਰਨ ਦੀ ਕੀ ਲੋੜ ਆ ਧਾਰਮਿਕ ਮਸਲਿਆਂ 'ਚ ਜੋ ਆਪਾਂ ਮਰਜ਼ੀ ਕਰੀਏ। ਇਸ ਸੋਚ ਦੇ ਤਹਿਤ ਬਾਦਲ ਕਿਆਂ ਨੇ ਪੰਥਕ ਏਜੰਡੇ ਨੂੰ ਜਾਂ ਕੌਮੀ ਜਜ਼ਬਾਤਾਂ ਨੂੰ ਕਦੇ ਸਮਝਿਆ ਹੀ ਨਹੀਂ। ਨਤੀਜਾ ਕੀ ਨਿਕਲਿਆ ਬਈ ਜਦੋਂ ਲੋਕਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਰੂਪ 'ਚ ਇੱਕ ਬਦਲ ਦਿਖਿਆ, ਤਾਂ ਪੂਰਾ ਪੰਥ ਜਾਣੀ ਕਿ ਜਿਵੇਂ ਕਹਿੰਦੇ ਮੁੱਠੀਆਂ 'ਚ ਦੁੱਕੀ ਬੈਠਾ ਸੀ ਵੀ ਲੈ ਐਤਕੀ ਧੋਬੀ ਪਟਕਾ ਮਾਰਨਾ, ਤੇ ਐਤਕੀ ਧੋਬੀ ਪਟੜਾ ਮਾਰ ਕੇ ਇਹ ਜ਼ਰੂਰ ਜਿਹੜੇ ਆ ਹਰਾਉਣੇ। ਤੇ ਇਹੀ ਗੱਲ ਪਾਵਨ ਸਰੂਪਾਂ ਦੇ ਗਾਇਬ ਹੋਣ ਵਾਲੇ ਮਸਲੇ ਤੇ ਇਹਨਾਂ ਦੀ ਫਿਤਰਤ ਸੀ। ਗੰਦ ਬਕੋ, ਗਾਲਾਂ ਕੱਢੋ, ਛੱਤਰ ਫੇਰੋ, ਕੋਈ ਪਰਵਾਹ ਨਾ ਕਰੋ। ਜਿਹੜਾ ਕਹਿੰਦਾ ਹੈਗਾ ਵੀ ਲਾਪਤਾ ਸਰੂਪਾਂ ਦਾ ਹਿਸਾਬ ਦਿਓ, ਇਹਨਾਂ ਦੇ ਕਿਸੇ ਨੇ ਸੁਣਨੀ ਹੈ ਨਾ, ਕਿਸੇ ਸਰਕਾਰ ਨੇ ਆਪਣੇ ਖਿਲਾਫ ਕੋਈ ਕਾਰਵਾਈ ਕਰਨੀ ਆ। ਆਪਾਂ ਆਹ ਮਤਾ ਕੱਢ ਕੇ ਦਿਖਾ ਦਿਆ ਕਰਾਂਗੇ ਕਿ ਜੀ ਜਿਹੜਾ ਹੈਗਾ ਆਪਣੇ, ਅਸੀਂ ਤਾਂ ਪਹਿਲੋਂ ਕਹਿੰਦੇ ਸੀ ਵੀ ਕਾਰਵਾਈ ਕਰੀਏ, ਪਰ ਪੰਥ ਸੰਗਤ ਚਾਹੁੰਦੀ ਆ ਵੀ ਅਕਾਲ ਤਖਤ ਸਾਹਿਬ ਤੋਂ ਚਾਹੇ ਜੋ ਮਰਜ਼ੀ ਆ ਗਿਆ ਵਾ, ਪਰ ਸ਼੍ਰੋਮਣੀ ਕਮੇਟੀ ਦੇ ਧਰਮ ਦੇ ਮਸਲਿਆਂ 'ਚ ਦਖਲਅੰਦਾਜ਼ੀ ਦੀ ਨਾ ਹੀ ਕਰੋ। ਪਰ ਹਰ ਵੇਲੇ ਇੱਕੋ ਜਿਹੇ ਹਾਲਾਤ ਨਹੀਂ ਰਹਿੰਦੇ। ਕਿਸੇ ਵੇਲੇ ਪੰਜਾਬ ਸਰਕਾਰ ਨੇ ਅਦਾਲਤ 'ਚ ਲਿਖ ਕੇ ਵੀ ਦਿੱਤਾ ਕਿਸੇ ਮਸਲੇ 'ਚ, ਉਹ ਪਰਸੋਂ ਧਾਮੀ ਸਾਹਿਬ ਸੁਣਾ ਰਹੇ ਸੀ ਕਿ ਜੀ ਇਹਨਾਂ ਦੇ ਮਸਲਿਆਂ 'ਚ ਅਸੀਂ ਦਖਲ ਨਾ ਹੀ ਦੇਈਏ, ਅਸੀਂ ਨਹੀਂ ਦੇਣਾ ਚਾਹੁੰਦੇ, ਸਰਕਾਰ ਨੇ ਕਿਹਾ ਹੋਣਾ। ਪਰ ਅਗਲਿਆਂ ਦੀ ਸਿਆਸਤ ਵਾ, ਜਦੋਂ ਆਖਰੀ ਆ ਸਾਲ ਆ, ਹੁਣ ਅਗਲੇ ਸਾਲ ਇਲੈਕਸ਼ਨ ਹੋਣੀ ਹੈ, ਹੁਣ ਅਗਲੇ ਕਿਉਂ ਨਹੀਂ ਆਪਦੇ ਹਿਸਾਬ ਨਾਲ ਪੱਤੇ ਖੇਡਣਗੇ। ਸੋ ਆਮ ਆਦਮੀ ਪਾਰਟੀ ਨੇ ਪੂਰਾ ਵਿਉਂਤਬੰਦੀ ਦੇ ਨਾਲ ਸੋਚ ਵਿਚਾਰ ਕੇ ਕਦਮ ਚੱਕਿਆ। ਉੱਪਰੋਂ ਉਹ ਕਹਿਣ ਜੋਗੇ ਵੀ ਹੋ ਗਏ ਬਈ ਸਾਨੂੰ ਤਾਂ ਹਾਈ ਕੋਰਟ ਘੜੀਸੀ ਫਿਰਦੀ ਆ ਜੀ, ਅਸੀਂ ਕੀ ਕਰੀਏ, ਸਾਨੂੰ ਤਾਂ ਮੁਕੱਦਮਾ ਦਰਜ ਕਰਨਾ ਹੀ ਪੈਣਾ। ਫਿਰ ਉਹ ਕਹਿੰਦੇ ਮੁਕੱਦਮਾ ਤਾਂ ਦਰਜ ਕਰਨਾ ਹੀ ਆ, ਗਾਲਾਂ ਤਾਂ ਆਪਾਂ ਨੂੰ ਬਾਦਲ ਸੈਨਾ ਨੇ ਉਨੀਆਂ ਕੀ ਕੱਢਣੀਆਂ, ਫਿਰ ਚੱਲ ਕੇ ਇਹ ਤਾਂ ਨਾਲ ਜੋੜੀਏ ਨਾ। ਸੋ ਉਹ ਇਹ ਨਾ ਸੋਚੋ ਕਿ ਆਮ ਆਦਮੀ ਪਾਰਟੀ ਬੜੀ ਪੰਥਕ ਜਜ਼ਬਾਤਾਂ ਦੀ ਕਦਰ ਕਰਨ ਵਾਲੀ ਹੋਗੀ। ਉਹ ਤਾਂ ਫਸੀ ਮਾਰ ਇੱਥੇ ਆ ਕੇ ਉਹਨਾਂ ਨੇ ਉਹ ਵਿਚਾਲੇ FIR ਦੀ ਗੱਲ ਕਰਕੇ ਬਡਾਲਾ ਐਂਡ ਕੰਪਨੀ ਨੂੰ, ਉਹ ਸਾਰਿਆਂ ਨੂੰ ਸਿੱਖਾਂ ਨੂੰ ਉੱਥੇ ਕਹਿਤਾ ਵੀ ਲਓ ਜੀ ਅਸੀਂ ਤਾਂ ਹੁਣ ਕਰਤਾ ਤੁਹਾਡਾ ਕੰਮ। ਉਸ ਤੋਂ ਬਾਅਦ ਵਿੱਚ ਵੀ ਜੇ ਅਕਲ ਹੁੰਦੀ ਤਾਂ ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਜਾਂ ਇਹ ਜਿਹੜੇ 15-20 ਜਣੇ ਮੂਹਰੇ ਨੇ ਸੁਖਬੀਰ ਤੋਂ ਬਗੈਰ, ਸ਼੍ਰੋਮਣੀ ਕਮੇਟੀ ਦੇ ਫਰੰਟ ਤੋਂ ਬਾਬਿਆਂ ਨੂੰ, ਧਾਰਮਿਕ ਮਹਾਪੁਰਸ਼ਾਂ ਨੂੰ, ਸਿੱਖ ਕੌਮ ਦੀਆਂ ਸਿਆਸੀ ਧਾਰਮਿਕ ਸਫਾਂ ਵਿਚਰਦੇ ਸ਼ਖਸੀਅਤਾਂ ਨੂੰ, ਜਥੇਬੰਦੀਆਂ ਨੂੰ ਮਿਲਦੇ, ਮੀਟਿੰਗਾਂ ਕਰਦੇ ਕਿ ਆਪਾਂ ਇਸ ਮਸਲੇ ਦਾ ਹੱਲ ਕੋਈ ਆਪਦੇ ਲੈਵਲ ਤੇ ਕੱਢਦੇ ਆ, ਇਹਦਾ ਕੋਈ ਇਸ ਤਰੀਕੇ ਦਾ ਵੀ ਹੱਲ ਵਾ, ਆ ਇਦਾਂ ਕੁਛ ਵੀ ਕਰਦੇ। ਪਰ ਉਧਰ ਤਾਂ ਦੂਜੇ ਦਿਨ ਹੀ ਬਹਿ ਕੇ ਉਹੀ ਕੰਮ ਫੇਰ ਸ਼ੁਰੂ। ਇਹ ਹੁੰਦੇ ਕੌਣ ਆ, ਇਹ ਤਾਂ ਐ ਆ ਜੀ ਵੋ ਆ, ਉਹਨਾਂ ਦੇ ਡਾਂਗ ਫਿਰੀ ਆ, ਉਹਨਾਂ ਦੇ ਕੁੱਟ ਪਈ ਆ। ਅਗਲੇ ਨਹੀਂ ਉਹ ਇੰਨੇ ਜੋਗੇ ਹੈਗੇ, ਜੇ ਕਿਤੇ ਉਹੋ ਜਿਹਾ ਟਾਈਮ ਹੁੰਦਾ ਤੇ ਅਗਲੇ ਕੋਈ ਉਹੋ ਜਿਹਾ ਹਿਸਾਬ ਕਿਤਾਬ ਵੀ ਕਰ ਲੈਂਦੇ। ਆ ਬਾਰਡਰ ਉਵੇਂ ਹੀ ਆ, ਅੱਜ ਕਿਹੜਾ ਬਾਰਡਰ ਪਾਕਿਸਤਾਨ ਦਾ ਦੂਰ ਚਲੇ ਗਿਆ, ਅਗਲੇ 2-4 ਅਸਾਲਟਾਂ ਫੜਦੇ, 4-5 ਪਿਸਤੌਲ ਫੜਦੇ, ਕੋਈ ਰਿਐਕਸ਼ਨ ਕਰ ਦਿੰਦੇ। ਜਿੰਨੀ ਉਹਨਾਂ ਨਾਲ ਮਾੜੀ ਕੀਤੀ ਸੀ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ, ਨਰੈਣੂ ਮਹੰਤ ਨਾਲੋਂ ਤਾਂ ਮਾੜੀ ਕੀਤੀ ਹੈ ਇਹਨਾਂ ਨੇ ਉਹਨਾਂ ਨਾਲ। ਉਹ ਤਾਂ ਹੁਣ ਬੰਦੇ ਹੀ ਉਹੋ ਜਿਹੇ ਸੀ ਵਿਚਾਰੇ, ਧਾਰਮਿਕ ਜਜ਼ਬਾਤਾਂ ਵਾਲੇ ਸੀਗੇ, ਉਹਨਾਂ ਨੇ ਆਪਦੀ ਕੁੱਟ ਕੱਟ ਖਾਧੀ ਤੇ ਉਵੇਂ ਉਹ ਵਿਚਾਰੇ ਲੜਦੇ ਰਹੇ। ਅੱਜ ਪਹਿਲਾ ਦਿਨ ਵਾ ਜਦੋਂ ਸਤਿੰਦਰ ਕੋਹਲੀ ਫੜ ਕੇ ਅੰਦਰ ਦਿੱਤਾ, ਜਦੋਂ ਉਹਨਾਂ ਸਾਰਿਆਂ ਦੇ ਜ਼ਖਮਾਂ ਤੇ ਮਰਹਮ ਲੱਗੀ ਹੋਊ, ਜਦੋਂ ਉਹਨਾਂ ਦੀਆਂ ਘਰ ਵਾਲੀਆਂ ਨੇ, ਮਾਵਾਂ ਨੇ ਉਹਨਾਂ ਦੇ ਉਦਣ ਜ਼ਖਮਾਂ ਦੇ ਉੱਤੇ ਨਾ ਹੱਥ ਫੇਰਿਆ ਹੋਊਗਾ, ਜਦੋਂ ਇਹਨਾਂ ਨੇ ਕਟਾਪਾ ਚਾੜਿਆ ਸੀ, ਅੱਜ ਉਹਨਾਂ ਨੂੰ ਲੱਗਿਆ ਹੋਣਾ ਕਿ ਸ਼ੁਕਰ ਆ ਬਾਦਲ ਕਿਆਂ ਦੀ ਵੀ ਕੋਈ ਘੰਡੀ ਫੜ ਸਕਦਾ। ਸੋ ਜਿਹੜਾ ਸਤਿੰਦਰ ਕੋਹਲੀ ਦੀ ਗ੍ਰਿਫਤਾਰੀ ਆ, ਉਹਦੇ ਬਾਰੇ ਵੀ ਕਾਨੂੰਨੀ ਪੱਖ ਹੋਰ ਆ। ਇਹ ਜਿਹੜੀ ਸੁਣਾਈ ਜਾ ਰਹੀ ਹੈ ਨਾ ਕਥਾ ਧਾਮੀ ਸਾਹਿਬ ਵਰਗਿਆਂ ਨੂੰ ਵੱਲੋਂ ਜਾਂ ਹੋਰ, ਉਹ ਹੋਰ ਆ। ਅਸਲ ਵਿੱਚ ਅਦਾਲਤ ਨੇ, ਹਾਈ ਕੋਰਟ ਨੇ ਸਟੇਟਸ ਰਿਪੋਰਟ ਮੰਗੀ ਆ ਵੀ ਇੰਨੇ ਦਿਨ ਹੋ ਗਏ ਤੁਹਾਨੂੰ ਡਾਇਰੈਕਸ਼ਨ ਦਿੱਤੀ ਸੀਗੀ ਕਿ ਇਸ ਮਸਲੇ ਤੇ ਕਰੋ ਜੀ ਕਾਰਵਾਈ। ਹੁਣ ਸਟੇਟਸ ਰਿਪੋਰਟ ਦੇਣ ਜੋਗੇ ਹੋ ਗਏ, ਕਹਿਣਗੇ ਜੀ ਸਤਿੰਦਰ ਕੋਹਲੀ ਫੜ ਲਿਆ, ਫਲਾਣੇ ਫਲਾਣੇ ਦੇ ਛਾਪੇ ਮਾਰੇ ਆ, ਫਲਾਣਾ ਫਲਾਣਾ ਹੋਰ ਫੜ ਲਿਆ,
ਤੇ ਜੀ ਆ ਰੂਪ ਸਿੰਘ ਬਾਹਰ ਭੱਜ ਗਿਆ ਤੇ ਹੁਣ ਜੀ ਅਸੀਂ ਕਾਰਵਾਈ ਕਰ ਰਹੇ। ਸੋ ਅਸਲ ਵਿੱਚ ਆਮ ਆਦਮੀ ਪਾਰਟੀ ਦੋਨੇ ਹੱਥੀਂ ਲੱਡੂ ਰੱਖ ਰਹੀ ਹੈ। ਇੱਕ ਪਾਸੇ ਸਿੱਖਾਂ ਨੂੰ ਜਿਹੜੇ ਬਾਦਲ ਦਲ ਦੇ ਸਤਾਏ ਹੋਏ ਨੇ, ਜਿਨ੍ਹਾਂ ਨੂੰ ਬਾਦਲ ਦਲ ਨੇ ਧੱਕ ਕੇ ਕੰਧ ਨਾਲ ਲਾਇਆ, ਜਲੀਲ ਕੀਤਾ, ਛੱਤਰ ਫੇਰਿਆ, ਇੱਕ ਤਾਂ ਉਹਨਾਂ ਨੂੰ ਖੁਸ਼ ਕਰ ਲਿਆ। ਦੂਜਾ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਅਦਾਲਤੀ ਕਾਰਵਾਈ ਇਹੀ ਕਰ ਰਹੇ ਹਾਂ, ਅਸੀਂ ਕਿਹੜਾ ਕੋਈ ਆਪਦੇ ਤੌਰ ਤੇ ਕਰ ਰਹੇ, ਸਾਨੂੰ ਤਾਂ ਹਾਈ ਕੋਰਟ ਧੂਹੀ ਫਿਰਦੀ, ਅਸੀਂ ਉਹ ਤੋਂ ਡਰਦੇ ਬਚਦੇ ਫਿਰਦੇ। ਇਸ ਹਿਸਾਬ ਨਾਲ ਅੱਜ ਗਿਆਨੀ ਹਰਪ੍ਰੀਤ ਸਿੰਘ ਵਾਲੀ ਅਕਾਲੀ ਦਲ ਦੀ ਜਿਹੜੀ ਧਿਰ ਵਾ, ਉਹਨੇ ਵੀ ਕਹਿਤਾ ਕਿ ਮੈਂ ਉਦੋਂ ਜਥੇਦਾਰ ਸੀਗਾ, ਇਹ ਤਾਂ ਸਤਿੰਦਰ ਕੋਹਲੀ ਦੇ ਖਿਲਾਫ ਕਾਰਵਾਈ ਹੋਣੀ ਸੀ, ਇਸ ਕਰਕੇ ਬਾਕੀ ਵੀ ਬਖਸ਼ ਤੇ ਕਾਰਵਾਈ ਹੋਣੀ ਚਾਹੀਦੀ ਸੀ, ਇਹਨਾਂ ਖਿਲਾਫ ਫੌਜਦਾਰੀ ਮੁਕੱਦਮਾ ਬਣਨਾ ਹੋਣਾ ਚਾਹੀਦਾ ਸੀ। ਖੈਰ ਹੁਣ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਦੇ ਨਾਲ ਅੱਜ ਚਰਚਾ ਸਾਰੇ ਉਹ ਵੀ ਛਿੜ ਪਈ, ਜਿਹੜੀ ਮੈਂ ਗਰੰਟੀ ਦਿੰਦਾ ਕਿ ਆ ਜਦੋਂ ਮੈਂ ਹੁਣ ਸ਼ਬਦ ਬੋਲਣੇ ਆ, ਤੋਂ ਪਹਿਲਾਂ ਆਪਣੇ ਬਹੁਤੇ ਸਰੋਤਿਆਂ ਨੂੰ ਨਹੀਂ ਸੀ ਚੇਤਾ ਇਸ ਗੱਲ ਦਾ, ਹਾਲਾਂਕਿ ਗੱਲ ਬੜੀ ਵੱਡੀ ਹੈ। ਕਰੋੜਾਂ ਰੁਪਈਏ ਕਿਹਾ ਗਿਆ ਸੀ ਜਦੋਂ ਫੈਸਲਾ ਹੋਇਆ ਅਕਾਲ ਤਖਤ ਸਾਹਿਬ ਤੇ ਇਸ ਮਸਲੇ ਦਾ, ਗਿਆਨੀ ਆਪਣੇ ਡਾਕਟਰ ਈਸ਼ਰ ਸਿੰਘ ਵਾਲੀ ਰਿਪੋਰਟ ਦੇ ਅਨੁਸਾਰ, ਕਿ ਇੰਨੇ ਕਰੋੜ ਰੁਪਈਏ ਇਹ ਤੋਂ ਵਾਪਸ ਲੈ ਜਾਣ ਸਤਿੰਦਰ ਸਿੰਘ ਕੋਹਲੀ ਤੋਂ। ਹੁਣ ਧਾਮੀ ਸਾਹਿਬ ਸੁਣਾਈ ਜਾਂਦੇ ਆ ਕਥਾ, ਅਖੇ ਜੀ ਆਪਾਂ ਜਦੋਂ ਉਹਨੂੰ ਫਾਰਗੀ ਕਰਤਾ, ਭਾਈ ਉਹਨੇ ਜਿਹੜਾ ਕੌਮ ਦਾ ਨੁਕਸਾਨ ਕਰਤਾ, ਹੱਦ ਹੋਈ ਪਈ ਆ। ਜਦੋਂ ਸਰਸੇ ਵਾਲੇ ਦੇ ਮਸਲੇ 'ਚ ਕਿਹਾ ਪਿਛਲੇ ਸਾਲ ਕਿ ਤੁਸੀਂ ਇੰਨੇ ਕਰੋੜ ਦੇ ਇਸ਼ਤਿਹਾਰ ਦਿੱਤੇ ਆ, ਉਹ ਦਿਓ ਜੀ, ਪੰਥ ਦਾ ਪੈਸਾ ਖਰਾਬ ਕੀਤਾ, ਕਹਿੰਦੇ ਪੈਸੇ ਦੇ ਦਿੰਦੇ ਆ। ਕੌਮ ਦਾ ਨੁਕਸਾਨ ਜਿਹੜਾ ਕੀਤਾ ਉਹ ਕਿੱਧਰ ਜਾਵੇ? ਪੈਸੇ ਤਾਂ ਤੁਸੀਂ ਪੰਥ ਦੇ ਸਿਰ ਤੋਂ ਹੀ ਕਮਾਏ ਨੇ, ਗੁਰੂ ਦੀ ਗੋਲ ਕੀ ਖਾਧੀ ਹੈ। ਸੋ ਇਸ ਮਾਹੌਲ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਦੇ ਫੜੇ ਜਾਣ ਦੇ ਅਰਥ ਇਕੱਲੇ ਇਹ ਨਹੀਂ ਹੈਗੇ ਵੀ ਇੱਕ ਚਾਰਟਰਡ ਅਕਾਊਂਟੈਂਟ ਫੜ ਲਿਆ, ਉਹ ਬਾਦਲ ਪਰਿਵਾਰ ਦੀਆਂ ਜ਼ਮੀਨਾਂ ਜਾਇਦਾਦਾਂ ਕਾਰੋਬਾਰਾਂ ਦਾ ਵੀ ਚਾਰਟਰਡ ਅਕਾਊਂਟੈਂਟ। ਮੰਨ ਲਓ ਕੱਲ ਕਲਾ ਨੂੰ ਉਹਦੇ ਦਫ਼ਤਰ ਤੇ ਜਾਂ ਹੋਰ ਸਾਹਾਂ ਤੇ ਰੇਡ ਹੋ ਜੇ, ਤਲਾਸ਼ੀ ਹੋ ਜੇ, ਅਦਾਲਤ ਤੋਂ ਪਰਮਿਸ਼ਨ ਲੈ ਕੇ ਸਭ ਕਾਗਜ਼ ਪੱਤਰ ਚੱਕ ਲਿਆਉਣ, ਉੱਥੋਂ ਕਿੰਨਾ ਕੁਝ ਬਾਦਲ ਪਰਿਵਾਰ ਦਾ ਨਿਕਲ ਆਉਣਾ। ਤੇ ਜਿਹੜੀ ਗੱਲ ਪਿਛਲੇ 4 ਸਾਲ ਤੋਂ ਲੋਕਾਂ ਨੂੰ ਖੁਸ਼ ਕਰਨ ਲਈ ਇਹ ਭਗਵੰਤ ਮਾਨ ਕਹਿੰਦਾ ਰਿਹਾ ਵੀ ਆਪਾਂ ਸੁੱਖ ਵਿਲਾਸ ਢਾ ਦੇਣਾ, ਆਪਾਂ ਫਲਾਨੀ ਐ ਕਰ ਦੇਣਾ, ਉਹ ਹੋਵੇ ਨਾ ਹੋਵੇ, ਪਰ ਇੱਕ ਵਾਰੀ ਵੋਟਾਂ ਤੱਕ ਲੋਕਾਂ ਦੇ ਵਿੱਚ ਇਹ ਗੱਲ ਆਜੂ ਵੀ ਪਤਾ ਨਹੀਂ ਇਹਨੇ ਕੀ ਲੱਭ ਲਿਆ ਹੋਣਾ ਸਰਕਾਰ ਨੇ ਸੁਖਬੀਰ ਬਾਦਲ ਦੇ ਖਿਲਾਫ, ਤੇ ਉਹਨੂੰ ਕਿਤੇ ਵੋਟਾਂ ਤੋਂ ਫੜ ਕੇ ਪਹਿਲਾਂ ਅੰਦਰ ਨਾ ਕਰ ਦੇਣ। ਪਹਿਲਾਂ ਕੀਤਾ ਮਜੀਠੀਆ ਅੰਦਰ, ਹੁਣ ਸਤਿੰਦਰ ਕੋਹਲੀ ਨੂੰ ਫੜੇ ਜਾਣ ਦੇ ਅਰਥ ਉਹੀ ਨੇ ਬਈ ਹੁਣ ਜਿਹੜਾ ਹੈਗਾ ਖਨੀ ਵੱਡੇ ਬਾਦਲ ਨੂੰ, ਆਪਣੇ ਸੁਖਬੀਰ ਸਿੰਘ ਬਾਦਲ ਨੂੰ ਹੱਥ ਪੈ ਸਕਦਾ। ਇਹ ਭਰਮ ਸਿਰਜ ਕੇ ਇੱਕ ਵਾਰ ਆਮ ਆਦਮੀ ਪਾਰਟੀ ਨੇ ਉਹਨਾਂ ਸਾਰੇ ਸਿੱਖਾਂ ਨੂੰ ਜਿਹੜੇ ਬਾਦਲਾਂ ਦੇ ਸਤਾਏ ਹੋਏ ਨੇ, ਜਿਨ੍ਹਾਂ ਨੂੰ ਜਲੀਲ ਕਰਨ ਮੌਕੇ ਬਾਦਲ ਸੈਨਾ ਨੇ ਕਦੇ ਨਹੀਂ ਸੋਚਿਆ। ਹੁਣ ਜਦੋਂ ਸੋਸ਼ਲ ਮੀਡੀਆ ਉੱਤੇ ਤੁਸੀਂ ਕਦੇ ਨਜ਼ਰ ਮਾਰ ਕੇ ਦੇਖੋ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਗੰਦ ਬਕਿਆ ਹੁੰਦਾ ਸੀ, ਅੱਜ ਬੜੇ ਬੀਬੇ ਜਿਹੇ ਬਣੇ ਫਿਰਦੇ ਆ। ਜਦੋਂ ਵਿਰਸਾ ਸਿੰਘ ਬਲਟੋਹਾ ਵਾਲਾ ਐਪੀਸੋਡ ਚੱਲਿਆ ਨਾ, ਜਦੋਂ ਉਹਨੇ ਮਾੜਾ ਚੰਗਾ ਬੋਲਿਆ ਤੇ ਬਾਅਦ 'ਚ ਉਹਨੂੰ ਅਕਾਲ ਤਖਤ ਸਾਹਿਬ ਤੋਂ ਹੋਇਆ ਸਾਰਾ ਚੱਕਰ, ਹੁਣ ਤਾਂ ਚਲੋ ਦੁਬਾਰਾ ਪੰਥ 'ਚ ਵਾਪਸ ਲੈਣ ਮੌਕੇ ਵੀ ਗੜਗੱਜ ਸਾਹਿਬ ਨੇ ਕਿਹਾ ਵੀ ਤੁਸੀਂ ਥੋੜਾ ਸਲੀਕੇ ਨਾਲ ਚੱਲੋ। ਉਦੋਂ ਪਹਿਲਾਂ ਵਿਰਸਾ ਸਿੰਘ ਬਲਟੋਹੇ ਤੋਂ ਪਹਿਲਾਂ ਲਗਾਤਾਰ ਇਹੀ ਸੀ, ਬਹੁਤ ਮਾੜਾ ਬੋਲਦੇ ਸੀ ਤੇ ਡਾਂਗ ਹਰੇਕ ਦੇ ਫੇਰ ਨੂੰ ਤਿਆਰ ਆ। ਹੁਣ ਟਾਸਕ ਫੋਰਸ ਇੱਕ ਤੇ ਦੂਜੀ ਆਹ ਮਾਨਸਿਕ ਅਤੇ ਸਰੀਰਕ ਤੌਰ ਤੇ ਕਟਾਪਾ ਚਾੜਨ ਵਾਲੀ ਬਾਦਲ ਸੈਨਾ ਜਿਹੜੀ ਆ, ਉਹਦੇ ਦੁਖੀ ਕੀਤੇ ਸਿੱਖਾਂ ਨੂੰ ਤਾਂ ਜੀ ਬਹੁਤ ਵਧੀਆ ਲੱਗ ਰਿਹਾ ਕਿ ਬਾਦਲ ਦਲ ਜਿਹੜਾ ਹੈਗਾ ਉਹ ਖੂਜੇ ਲੱਗ ਰਿਹਾ। ਉਹ ਸਿੱਖ ਪਤਾ ਨਹੀਂ ਕਿਹੜੇ ਆ ਜਿਹੜੇ ਕਹਿੰਦੇ ਆ ਜੀ ਇਹਨਾਂ ਦੇ ਸਿਰ ਤੇ ਖੜਾ ਪੰਥ, ਜੇ ਕਿਤੇ ਇਹ ਸ਼੍ਰੋਮਣੀ ਕਮੇਟੀ ਚੋਂ ਪਾਸੇ ਹੋ ਗਏ ਜਾਂ ਇਹ ਸੱਤਾ 'ਚ ਨਾ ਆਏ, ਜੇ ਬਾਦਲ ਦਲ ਨਾ ਰਿਹਾ ਤੇ ਪਤਾ ਨਹੀਂ ਕੀ ਹੋ ਜੂ। ਅਕਾਲੀ ਦਲ ਰਹਿਣਾ ਚਾਹੀਦਾ, ਅਕਾਲੀ ਦਲ ਵੀ ਉਹ ਰਹਿਣਾ ਚਾਹੀਦਾ ਜਿਹੜਾ ਪੰਥ ਤੇ ਕੌਮ ਦੀ ਗੱਲ ਕਰੇ। ਜਿਹੜਾ ਇਹੋ ਜਿਹਾ ਅਕਾਲੀ ਦਲ ਕਿਸੇ ਨੇ ਹੋਰ ਨੇ ਬਣਾਉਣਾ, ਉਹਦੀ ਕੌਮ ਕਿਉਂ ਸਪੋਰਟ ਕਰੇ ਜੀ? ਅਸੀਂ ਤਾਂ ਨਹੀਂ ਚਾਹੁੰਦੇ ਹੈਗੇ। ਸਾਨੂੰ ਤਾਂ ਉਹ ਅਕਾਲੀ ਦਲ ਚਾਹੀਦਾ ਜਿਹੜਾ ਕੌਮ ਦੀ ਗੱਲ ਕਰੇ। ਜੇ ਜ਼ਿਆਦਾ ਹੀ ਦਿਲ ਖੁੱਲਾ ਕਰਕੇ ਗੱਲ ਕਰਨੀ ਹੋਵੇ ਤਾਂ 1980-81 ਦੇ ਦੌਰ ਵਿੱਚ ਖਾਲਿਸਤਾਨ ਦੀ ਗੱਲ ਕਰਨ ਵਾਲੇ ਵੀ ਅਕਾਲੀ ਹੁੰਦੇ ਸੀ, ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੇ ਵੀ ਅਕਾਲੀ ਹੁੰਦੇ ਸੀ, ਆਨੰਦਪੁਰ ਦੇ ਮਤੇ ਦੀ ਗੱਲ ਕਰਨ ਵਾਲੇ ਵੀ ਅਕਾਲੀ ਹੁੰਦੇ ਸੀ। ਕਈ ਤਰ੍ਹਾਂ ਦੇ ਅਕਾਲੀਆਂ ਦੇ ਸ਼ੇਡ ਸੀਗੇ, ਚਲੋ ਮੋਡਰੇਟ ਕਹਿ ਲਓ, ਗਰਮ ਖਿਆਲੀ, ਨਰਮ ਖਿਆਲੀ ਕਹਿ ਲਓ, ਪਰ ਅੱਜ ਵਾਲਾ ਅਕਾਲੀ ਦਲ ਤਾਂ ਭਾਰਤ ਮਾਤਾ ਦੀ ਜੈ ਤੇ ਖਾਲਿਸਤਾਨੀਆਂ ਨੂੰ ਸੁਣੋ। ਜਦੋਂ ਉਹਨੇ ਕੀ ਕਿਹਾ ਸੀਗਾ, ਜਦੋਂ ਅਕਾਲੀ ਦਲ ਦਾ ਰਾਜ ਸੀ ਬਾਦਲ ਦਲ ਦਾ,
ਜੇਲ੍ਹਾਂ 'ਚ ਨਜ਼ਰਬੰਦਾਂ ਦੀ ਗੱਲ ਕੀ ਛੇੜ ਲਈ ਵੀ ਸਮੇਧ ਸੈਣੀ ਮੂਹਰੇ ਕਰਤਾ ਉਹਨੇ, ਵੱਡੇ ਬਾਦਲ ਨੇ ਲੋਕਾਂ ਨੂੰ ਮੱਤਾ ਦਿਆ ਕਰੇ ਸਮੇਧ ਸੈਣੀ। ਕਹਿੰਦਾ ਜਸਪਾਲ ਸਿੰਘ ਮੰਝਪੁਰ ਐਡਵੋਕੇਟ ਨੂੰ ਤਾਂ ਪਤਾ ਹੀ ਨਹੀਂ ਜੀ, ਉਹ ਗਲਤ ਬੋਲ ਰਿਹਾ, ਐ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਹੁਣ ਕਹਿੰਦੇ ਫਿਰਦੇ ਆ ਅਸੀਂ ਛਡਾਵਾਂਗੇ ਬੰਦੇ। ਉਦੋਂ ਕਹਿੰਦੇ ਸੀਗੇ ਪ੍ਰੋਫੈਸਰ ਭੁੱਲਰ ਲਈ ਕੁਝ ਕਰ ਹੀ ਨਹੀਂ ਸਕਦੇ, ਹੁਣ ਕਹਿੰਦੇ ਆ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਅਸੀਂ ਤਾਂ ਜੀ ਦਸਤਖਤ ਕਰਾ ਕੇ ਗਏ ਸੀ, ਉੱਥੇ ਸਾਡੀ ਸੁਣਦਾ ਕੋਈ ਨਹੀਂ। ਜਦੋਂ ਤਾਂ ਬੀਜੇਪੀ ਨਾਲ ਯਾਰੀ ਸੀ, ਜਦੋਂ ਬੀਜੇਪੀ ਵਾਲੇ ਤੇ ਇਹ ਇੱਕ ਰਜਾਈ 'ਚ ਪੈਂਦੇ ਸੀ, ਉਦੋਂ ਤਾਂ ਬਾਦਲ ਦਲ ਨੂੰ ਚੇਤਾ ਨਾ ਆਇਆ ਵੀ ਪੰਜਾਬ ਦੇ ਤੇ ਪੰਥ ਦੇ ਮਸਲੇ ਹੱਲ ਕਰਾਉਣੇ ਆ। ਹੁਣ ਕਹਿੰਦੇ ਆ ਜੀ ਅਸੀਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਸਮੇਤ ਹਰ ਮਸਲੇ ਉੱਤੇ ਸਰਗਰਮ ਆ। ਉਦੋਂ ਤੇ ਅੱਜ 'ਚ ਕੀ ਆ ਫਰਕ ਵੀ ਉਦੋਂ ਤਾਂ ਕੁਝ ਹੋ ਸਕਦਾ ਸੀ ਤੁਹਾਡੇ ਕਹਿਣ ਤੇ, ਅੱਜ ਕੀ ਤੁਹਾਡੀ ਚੱਲਦੀ ਹੈ। ਹੁਣ ਤਾਂ ਸਿੱਧੀ ਜੀ ਗੱਲ ਆ ਵੀ ਜੇ ਉਹਨਾਂ ਨੂੰ ਲੱਗੇ ਵੀ ਆਪਾਂ ਜੇ ਭੁੱਲਰ ਸਾਹਿਬ ਨੂੰ ਜਾਂ ਕਿਸੇ ਹੋਰ ਸਿੱਖ ਨੂੰ ਛੱਡਤਾ ਤੇ ਇਹ ਨੰਬਰ ਬਣਾਉਣਗੇ ਸਿੱਖਾਂ 'ਚ, ਇਹਦੇ ਨਾਲੋਂ ਬੈਟਰ ਆ ਵੀ ਇਹਨਾਂ ਨੂੰ ਕੁਝ ਇਹਨਾਂ ਦਾ ਨਾ ਵੰਡ ਦਿਓ। ਇਸ ਕਰਕੇ ਉਹ ਰਿਹਾਈਆਂ ਸਗਾਂ ਤੇ ਰੋਕ ਕੇ ਰੱਖਦੇ ਆ ਵੀ ਇਹ ਨਾ ਆਪਦੇ ਸਿਰ ਤੇ ਕ੍ਰੈਡਿਟ ਲੈ ਜਾਣ ਵੀ ਸਾਡੇ ਕਹਿਣ ਤੇ ਕੰਮ ਹੋ ਗਿਆ। ਦੇਖੋ ਬਾਦਲ ਦਲ ਦਾ ਕਮਾਲ ਵੀ ਸਿੱਖ ਤਾਂ ਇਹਨਾਂ ਤੋਂ ਦੁਖੀ ਹੋ ਕੇ ਪਰਾਂ ਹੋਏ ਹੀ ਹੋਏ, ਜਿਹੜੀ ਬੀਜੇਪੀ ਨੂੰ ਖੁਸ਼ ਕਰਨ ਲਈ ਪੂਰੀ ਕੌਮ ਦਾ ਬੇੜਾ ਡੋਬਣ ਤੱਕ ਤੁਰੇ, ਉਹ ਬੀਜੇਪੀ ਵੀ ਇਹਨਾਂ ਦੇ ਖਿਲਾਫ ਹੋਈ ਫਿਰਦੀ। ਉਹ ਬੀਜੇਪੀ ਵੀ ਨਹੀਂ ਇਹਨਾਂ ਨੂੰ ਪੁੱਛਦੀ। ਕੋਈ ਬਚਿਆ ਇਹਨਾਂ ਨੇ, ਕੋਈ ਛੱਡਿਆ ਇਹਨਾਂ ਨੇ, ਕੋਈ ਜਿਵੇਂ ਉਹ 'ਚ ਲਿਖਿਆ ਨਾ ਜੰਗਨਾਮੇ 'ਚ, ਕੋਈ ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਇਹਨਾਂ ਨੇ ਵੀ ਰਗੜਾ ਫੇਰ ਲੱਗਿਆ ਹਰੇਕ ਨੂੰ। ਹੁਣ ਆਪਾਂ ਨੂੰ ਗੁੱਸਾ ਤਾਂ ਆਉਂਦਾ ਕਿ ਫਲਾਨਾ ਜੀ ਬੀਜੇਪੀ ਨਾਲ ਚਲੇ ਗਿਆ, ਫਲਾਨਾ ਕਾਂਗਰਸ ਨਾਲ ਚਲੇ ਗਿਆ, ਭਜਾਏ ਕਿਹਨੇ ਆ। ਅੱਜ ਜਦੋਂ ਕੋਈ ਬਾਦਲ ਦਲ ਦਾ ਆਲੋਚਨਾ ਕਰਦਾ, ਬੜਾ ਕਈਆਂ ਨੂੰ ਤਕਲੀਫ ਹੁੰਦੀ ਹੈ। ਤੇ ਇਹਨਾਂ ਨੇ ਕਰਤੂਤਾਂ ਕੀਤੀਆਂ ਕਾਹਤੋਂ ਇਹੋ ਜਿਹੀਆਂ? ਆ ਗੁਰੂ ਗ੍ਰੰਥ ਸਾਹਿਬ ਨਾਲੋਂ ਤਾਂ ਵੱਡੀ ਕੋਈ ਗੱਲ ਨਹੀਂ, ਬਾਕੀ ਸਿਆਸੀ ਕਲਾਬਾਜ਼ੀਆਂ ਇਹਨਾਂ ਦੀਆਂ ਆਪਦੀਆਂ ਹੋਣਗੀਆਂ। ਖੈਰ ਹੁਣ ਗੱਲ ਇਹ ਆ ਕਿ ਨਵਾਂ ਸਾਲ ਚੜਿਆ ਤੇ ਸ਼ੁਰੂ ਵਿੱਚ ਹੀ ਆਮ ਆਦਮੀ ਪਾਰਟੀ ਨੇ ਹਿੱਟ ਚਾੜਤੀ। ਇਹਦੇ ਨਾਲ ਬਾਦਲ ਦਲ ਦੇ ਵਿੱਚ ਖਲਬਲੀ ਮੱਚੀ ਹੋਈ ਹੈ। ਅਕਾਲ ਤਖਤ ਸਾਹਿਬ ਦਾ ਮੋਢਾ ਵਰਤ ਕੇ ਜੋ ਇਹਨਾਂ ਨੇ ਪਰਸੋਂ ਚੌਥੇ ਵਾਰਨਿੰਗ ਜਾਰੀ ਕੀਤੀ ਸੀ, ਹੁਣ ਉਹ ਬੜਾ ਔਖਾ ਹੋ ਗਿਆ ਕੰਮ। ਜਿਹੜਾ ਆਪਾਂ ਪਹਿਲਾਂ ਬੋਲੇ ਆ ਸਾਰਾ ਉਹਨੂੰ ਇੱਕ ਪਾਸੇ ਛੱਡ ਕੇ ਹੁਣ ਇਸ ਗੱਲ ਤੇ ਧਿਆਨ ਦਈਏ ਆਪਾਂ ਵੀ ਇੱਕ ਪਾਸੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਬਾਦਲ ਉਹਨਾਂ ਨੇ ਕਹਾਤਾ, ਬਾਦਲ ਸੈਨਾ ਨੇ, ਤੇ ਉਹਨਾਂ ਨੇ ਕਹਿਤਾ, ਅਕਾਲ ਤਖਤ ਤੋਂ ਕਿਹਾ ਗਿਆ ਹੁਣ ਕਿ ਜੇ ਤੁਸੀਂ ਕੋਈ ਕਾਰਵਾਈ ਕੀਤੀ ਤਾਂ ਅਕਾਲ ਤਖਤ ਸਾਹਿਬ ਤੋਂ ਪੰਥਕ ਰਵਾਇਤਾਂ ਅਨੁਸਾਰ ਤੇ ਉਹਨਾਂ ਨੇ ਤਾਂ ਚੱਕ ਤੇ ਫੱਟੇ। ਨਾ ਤਾਂ ਉਹ ਸਦਭਾਵਨਾ ਦਲ ਵਾਲੇ ਵਡਾਲਾ ਹੁਣੀ, ਰਣਜੀਤ ਸਿੰਘ ਦਮਦਮੀ ਟਕਸਾਲ ਤੇ ਹੋਰ ਸਾਰੇ ਅਕਾਲ ਤਖਤ ਸਾਹਿਬ ਦੀ ਵਾਰਨਿੰਗ ਦੀ ਕੋਈ ਪਰਵਾਹ ਕਰ ਰਹੇ ਨੇ। ਉਹ ਕਹਿੰਦੇ ਅਸੀਂ ਤਾਂ ਜੀ ਇਨਸਾਫ ਲੈਣਾ। ਨਾ ਸਰਕਾਰ, ਉਹ ਕਹਿੰਦੇ ਜੀ ਸਾਡੇ ਕੋਲ ਤਾਂ ਹਾਈ ਕੋਰਟ ਦੇ ਅਨੁਸਾਰ ਇਸ ਦਾ ਕਰਨਾ, ਗ੍ਰਿਫਤਾਰੀ ਵੀ ਹੋ ਗਈ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਉਹਨਾਂ ਦੇ ਨਾਲ ਬੈਠਣ ਵਾਲੇ 4 ਸਿੰਘ ਸਾਹਿਬਾਨ ਦੱਸੋ ਕੀ ਕਰਨਗੇ? ਜੇ ਕੁਝ ਨਹੀਂ ਕਰਦੇ ਤਾਂ ਸਾਡੀ ਸੰਸਥਾ ਦਾ ਵਕਾਰ ਸਵਾਲੀਆ ਨਿਸ਼ਾਨ ਲਵਾਉਣਗੇ ਨਾ ਮੂਰੇ। ਐ ਬਾਰ-ਬਾਰ ਸਾਡੀਆਂ ਸੰਸਥਾਵਾਂ ਨੂੰ ਨੀਵਾਂ ਦਿਖਾਉਣ ਵਾਲਾ ਮਾਹੌਲ ਸਿਰਜਦਾ ਬਾਦਲ ਦਾ। ਇਹਨਾਂ ਨੂੰ ਸਿੱਧਾ ਚਾਹੀਦਾ ਸੀ, ਸ਼੍ਰੋਮਣੀ ਕਮੇਟੀ ਨੂੰ ਸਿੱਧਾ ਚਾਹੀਦਾ ਸੀ ਵੀ ਅਸੀਂ ਨਹੀਂ ਜੀ ਇਹ ਕੰਮ ਕਰਾਉਣਾ ਅਕਾਲ ਤਖਤ ਤੋਂ। ਪਰ ਜਿਵੇਂ ਸਰਸੇ ਵਾਲੇ ਨੂੰ ਮਾਫੀ ਦਵਾਈ ਸੀ, ਉਵੇਂ ਹੀ ਫੇਰ ਅਕਾਲ ਤਖਤ ਸਾਹਿਬ ਦਾ ਵਰਤਿਆ ਵੀ ਇਸ ਰੌਲੇ 'ਚ ਅਕਾਲ ਤਖਤ ਦਾ ਸਿੱਟੋ, ਐਵੇਂ ਉਹਦਾ ਭੱਜੇ ਫਿਰਨਗੇ। ਇਹ ਜਿਹੜੇ ਹੈਗੇ ਆ, ਕੋਈ ਟਕਸਾਲੀ ਸਿੰਘ ਆ, ਕੋਈ ਅਕਾਲੀ ਸਿੰਘ ਆ, ਹੈ ਤਾਂ ਸਿੱਖਾਂ ਦੇ ਹੀ ਆ ਨਾ, ਕੋਈ ਕੀਰਤਨੀਆਂ ਵਾ। ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਾਨੂੰ ਅਕਾਲ ਤਖਤ ਤੇ ਸੱਦ ਲੈਣਗੇ, ਇਹ ਤਾਂ ਮਾਰਨਗੇ ਚੀਕਾਂ। ਮੈਂ ਇਹਨਾਂ ਸਾਰੇ ਨੌਜਵਾਨਾਂ ਨਾਲ ਗੱਲ ਕੀਤੀ ਆ, ਉਹ ਸਾਰੇ ਤਿਆਰ ਨੇ। ਉਹ ਕਹਿੰਦੇ ਜੀ ਜੋ ਸਾਨੂੰ ਸਜ਼ਾ ਲਾਉਣੀ ਆ, ਜੋ ਤਨਖਾਹ ਲਾਉਣੀ ਆ, ਅਸੀਂ ਤਾਂ ਉਜਰ ਹੀ ਨਹੀਂ ਮੰਨ ਲਾਂਗੇ, ਪਰ ਕਾਰਵਾਈ ਲਾਜ਼ਮੀ। ਉਧਰੋਂ ਭਗਵੰਤ ਮਾਨ ਚਾਹੇ ਜਿਹੋ ਜਿਹਾ ਮਰਜ਼ੀ ਉਹ ਦਮ ਗੱਜੇ ਮਾਰਦਾ ਵੀ ਜਦੋਂ ਮਰਜ਼ੀ ਸੱਦ ਲਓ ਜੀ ਅਕਾਲ ਤਖਤ ਤੇ। ਇਹ ਤਾਂ ਹਾਲਾਂਕਿ ਹੋਰ ਤਰੀਕੇ ਨਾਲ ਕਹਿੰਦੇ ਆ। ਸੋ ਜਦੋਂ ਇਹ ਮਸਲਾ ਹੈ ਹੀ ਇਹੋ ਜਿਹਾ ਕਿ ਇਹਦੇ ਉੱਤੇ ਸਰਕਾਰੀ ਤੌਰ ਤੇ ਕਾਰਵਾਈ ਹੋਣੀ ਆ, ਤਾਂ ਅਕਾਲ ਤਖਤ ਸਾਹਿਬ ਨੂੰ ਵਿਚਾਲੇ ਲਿਆਉਣ ਦੀ ਲੋੜ ਕੀ ਸੀ? ਤੇ ਜੇ ਅੱਜ ਕੁਝ ਨਾ ਕੀਤਾ ਜਾਂ ਉਹ ਨਾ ਰੁਕ ਸਕੀ ਗੱਲ, ਜਿਹੜੀ ਕਿ ਰੁਕਣ ਦੇ ਆਸਾਰ ਹੀ ਹੈ ਨਹੀਂ, ਇਹ ਤਾਂ ਅਗਲਿਆਂ ਨੇ ਅਗਲੇ ਇਲੈਕਸ਼ਨ ਤੱਕ ਗੱਲ ਖਿੱਚ ਕੇ ਲੈ ਕੇ ਜਾਣੀ ਆ। ਜਿਵੇਂ ਪਹਿਲਾਂ ਬਰਗਾੜੀ ਦੇ ਬਹਿਬਲ ਦੇ ਸਹਾਰੇ ਇਲੈਕਸ਼ਨਾਂ ਲੜਦੀਆਂ ਜਿੱਤਦੀਆਂ ਰਹੇ ਨੇ ਪਾਰਟੀਆਂ, ਹੁਣ ਇਹ ਮੁੱਦਾ ਮਿਲ ਗਿਆ ਕਿ ਜੀ ਦਰਬਾਰ ਸਾਹਿਬ ਦੇ ਵਿੱਚ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮੁੱਦੇ ਤੇ ਬਾਦਲ ਦਲ ਇੱਕ। ਹੁਣ ਇਸ ਮੌਕੇ ਕੀ ਆ, ਬਾਦਲ ਦਲ ਕੱਲਾ ਇੱਕ ਪਾਸੇ ਆ, ਉਹਨਾਂ ਦੀ ਹਮਾਇਤ ਵਿੱਚ ਜਿਹੜੇ ਦੁਸ਼ਟ ਨੇ ਜਿਨ੍ਹਾਂ ਨੇ ਇਹ ਸਾਰਾ ਕਾਰਾ ਕੀਤਾ, ਤੇ ਬਾਕੀ ਕੋਈ ਵੀ ਸਿੱਖ ਜਥੇਬੰਦੀ ਨਹੀਂ ਹੈਗੀ ਜਿਹੜੀ ਇਹਨਾਂ ਦੇ ਹੱਕ 'ਚ ਹੋ।
ਕੋਈ ਛੋਟੀ ਵੱਡੀ ਇੱਕ ਵੀ ਸਿੱਖ ਜਥੇਬੰਦੀ, ਕੋਈ ਵੀ ਚੀਫ ਖਾਲਸਾ ਦੀਵਾਨ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਕੋਈ ਮਿਸ਼ਨਰੀ ਕਾਲਜ, ਕੋਈ ਪਾਰਟੀ ਮਾਨ ਦਲ, ਦਲ ਖਾਲਸਾ, ਇੱਕ ਵੀ ਵੱਡੀ ਛੋਟੀ ਸਿੱਖ ਕੌਮ ਦੀ ਇਹੋ ਜਿਹੀ ਧਿਰ ਜਥੇਬੰਦੀ ਨਹੀਂ ਹੈ ਜਿਹੜੀ ਬਾਦਲਕਿਆਂ ਦੇ ਨਾਲ ਖੜੀ ਹੋਵੇ। ਪਰ ਬਾਦਲਕਿਆਂ ਦਾ ਪੂਛ ਉਵੇਂ ਚੱਕੀ ਹੋਈ ਆ, ਫਿਰ ਵੀ ਐ ਬੋਲਦੇ ਆ ਜਿਵੇਂ ਮਤਲਬ ਸਾਰੀ ਕੌਮ ਨੂੰ ਜਦੋਂ ਅਸੀਂ ਅਕਾਲ ਤਖਤ ਦੇ ਨਾਂ ਤੇ ਜਜ਼ਬਾਤੀ ਕਰਕੇ ਵੰਗਾਰਿਆ ਤੇ ਇਹ ਤਾਂ ਫਿਰਨਗੇ ਭੱਜੇ। ਉਹ ਭਾਈ ਕਿਸੇ ਨੇ, ਇਹ ਤੁਸੀਂ ਕੌਮ ਦਾ, ਪੰਥ ਦਾ ਹੋਰ ਜ਼ਿਆਦਾ ਜਲੂਸ ਕੱਢਣ ਵਾਲਾ ਮਾਹੌਲ ਸਿਰਜਣਾ। ਆਮ ਆਦਮੀ ਪਾਰਟੀ ਦਾ ਕੁਝ ਬਣੇ ਨਾ ਬਣੇ, ਬਾਦਲ ਦਲ ਦਾ ਬਣੇ ਕੁਝ ਨਾ ਬਣੇ, ਗਿਆਨੀ ਕੁਲਦੀਪ ਸਿੰਘ ਗੜਗੱਜ ਜਾਂ ਹਰਜਿੰਦਰ ਸਿੰਘ ਧਾਮੀ ਦਾ ਕੀ ਹੈ, ਇਹਨਾਂ ਅਹੁਦਿਆਂ ਤੇ ਪਹਿਲਾਂ ਬੜੇ ਆਏ ਤੇ ਬੜੇ ਆਉਣਗੇ। ਪਰ ਮਾਰ ਕੌਣ ਰਿਹਾ, ਹੋਰ ਕੌਣ ਰਿਹਾ, ਨੁਕਸਾਨ ਕਿਹਦਾ ਹੋ ਰਿਹਾ? ਸਾਡੀ ਕੌਮ ਦਾ, ਸਾਡੀਆਂ ਸੰਸਥਾਵਾਂ ਦਾ। ਇਹਨਾਂ ਮੁੱਦਿਆਂ ਦੇ ਉੱਤੇ ਆੜੀਆਂ ਮਾਰ ਕੇ ਹੱਸਣਾ, ਇਹਨਾਂ ਮਸਲਿਆਂ ਦੇ ਉੱਤੇ ਖੁਸ਼ੀ ਹੋਣੀ, ਇਹ ਕੋਈ ਚੰਗੀ ਗੱਲ ਨਹੀਂ। ਪਰ ਇਹ ਸੋਚੋ ਕਿ ਇਸ ਖਲਜਗਣ ਤੋਂ ਕੌਮ ਨਿਕਲੇ ਕਿਵੇਂ? ਜਾਂ ਤਾਂ ਖਾਲਿਸਤਾਨ ਬਣੇ, ਤੇ ਜਿਹੜੀ ਆ ਗੱਲ ਅੱਜ ਕਹਿੰਦੇ ਆ, ਉਸ ਮੌਕੇ ਤਾਂ ਕਿਸੇ ਦੀ ਹਿੰਮਤ ਹੀ ਨਹੀਂ ਪੈਣੀ। ਜੇ ਕਿਸੇ ਨੇ ਗੜਬੜ ਕਰਨੀ ਉਹਨੂੰ ਪਹਿਲਾਂ ਪਤਾ ਹੋਣਾ ਕਿ ਖਾਲਿਸਤਾਨ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਧਾਰਮਿਕ ਮਸਲਿਆਂ ਦੇ ਬਾਰੇ ਪੂਰੀ ਕੌਮ ਨੇ ਕਹਿਣਾ ਵੀ ਇਹ ਹਿੰਦੁਸਤਾਨ ਥੋੜੀ ਆ ਵੀ ਇੱਥੇ ਤੁਸੀਂ ਕਾਨੂੰਨ ਕਰਾਨ ਦੇ ਅਨੁਸਾਰ ਬਦਲ ਜਾਓਗੇ। ਹੁਣ ਤਾਂ ਕਹਿੰਦੇ ਫਿਰਦੇ ਆ ਨਾ ਜੀ ਇਹ ਮਸਲੇ ਅਕਾਲ ਤਖਤ ਸਾਹਿਬ ਦੇ ਆ, ਉਦੋਂ ਸਰਕਾਰ ਖੁਦ ਕਹੂਗੀ ਵੀ ਇਹ ਮਸਲੇ ਅਕਾਲ ਤਖਤ ਸਾਹਿਬ ਦੇ ਆ, ਤੇ ਅਕਾਲ ਤਖਤ ਸਾਹਿਬ ਵਾਲੀਆਂ ਤਨਖਾਹਾਂ ਅੱਜ ਕੱਲ੍ਹ ਵਾਲੀਆਂ ਥੋੜੀ ਹੋਣੀਆਂ ਨੇ। ਫਿਰ ਉੱਥੇ ਕੁਝ ਅਕਲ ਦਿੱਤੀ ਜਾਊਗੀ ਵੀ ਤੁਸੀਂ ਕੀ ਕਰ ਰਹੇ ਹੋ। ਖੈਰ, ਇਸ ਮਸਲੇ ਨੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਸਮੇਂ 'ਚ ਕਾਫੀ ਜ਼ਿਆਦਾ ਜਿਹੜਾ ਮਾਹੌਲ ਆ ਉਹਦੇ 'ਚ ਅਸਰ ਪਾਉਣਾ ਹੈ। ਹੁਣ ਦੂਜਾ ਮੁੱਦਾ ਜਿਹੜਾ ਉਹ ਇਹ ਹੈ ਕਿ ਪਿੱਛੇ ਜੇ ਭਗਵੰਤ ਮਾਨ ਜਾਪਾਨ ਗਏ ਸੀ ਤੇ ਉੱਥੇ ਉਹਨਾਂ ਦੇ ਜਾਣ ਤੋਂ ਬਾਅਦ 'ਚ ਇਹ ਚਰਚਾ ਛਿੜੀ ਵੀ ਹੈਲੀਕਾਪਟਰ ਆ ਜਿਹੜਾ, ਪਹਿਲੀ ਗੱਲ ਤਾਂ ਜਿਹੜਾ ਹੈਲੀਕਾਪਟਰ ਆ ਉਹ ਜਿਸ ਤਰੀਕੇ ਦਾ ਮਾਹੌਲ ਇਹ ਪਾਰਟੀ ਵਰਤਦੀ ਰਹੀ ਆ, ਬਣਾਉਂਦੀ ਰਹੀ ਆ, ਨੈਰੇਟਿਵ ਬਣਾਉਂਦੀ ਰਹੀ ਹੈ ਆਪਦੇ ਬੰਦਿਆਂ ਰਾਹੀਂ, ਆਪ ਭਗਵੰਤ ਮਾਨ ਹੋਣਾ ਨੇ, ਕੇਜਰੀਵਾਲ ਹੋਣਾ ਨੇ ਕਿਹਾ ਵੀ ਜਿਹੜੀ ਸਿਆਸਤ ਵਾ ਇਹ ਬਹੁਤ ਮਹਿੰਗੀ ਕਰ ਦਿੱਤੀ ਆ, ਅਮੀਰ ਘਰਾਂ ਦੇ ਬੰਦੇ ਜਿੱਤ ਸਕਦੇ ਆ, ਗਰੀਬ ਬੰਦਾ ਕਿੱਥੇ ਚੋਣ ਖੜ ਸਕਦਾ, ਜਿੱਤ ਸਕਦਾ। ਉਹ ਇੰਨਾ ਪ੍ਰਚਾਰ ਕੀਤਾ ਵੀ ਆਮ ਬੰਦਿਆਂ ਨੂੰ ਲੱਗਣ ਲਾਤਾ ਵੀ ਇਹ ਪਾਰਟੀ ਵੈਰੀ ਗੁੱਡ ਵਾ, ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਕਹਿੰਦੇ ਸਾਈਕਲਾਂ ਤੇ ਐਮਐਲਏ ਐਮਪੀ ਤੁਰੇ ਫਿਰਦੇ ਆ, ਇਦਾਂ ਹੋ ਜਾਣ। ਉਸ ਖਿਆਲ ਦੇ ਵਿੱਚੋਂ ਲੋਕਾਂ ਨੇ ਗਹਿ ਕੱਢਵੀਂ ਸਪੋਰਟ ਕਾਹਦੀ ਕਰਤੀ, ਅੱਜ ਲੋਕ ਚੀਕਾਂ ਮਾਰਦੇ ਆ। ਉਹਨਾਂ ਨਾਲੋਂ ਵੀ, ਬੀਤਿਆਂ ਨਾਲੋਂ ਵੀ ਗਰਕੇ ਹੋਏ ਸਾਬਤ ਹੋਏ। ਕਰੋੜਾਂ ਰੁਪਏ ਤਾਂ ਪੋਸਟਰਾਂ ਤੇ ਇਸ਼ਤਿਹਾਰਾਂ ਤੇ ਹੀ ਖਰਚੀ ਜਾਂਦੇ। ਹੁਣ ਹੈਲੀਕਾਪਟਰ ਦਾ ਤਾਂ ਬਿਲਕੁਲ ਹੀ, ਇਹਨਾਂ ਨੂੰ ਤਾਂ ਹੈਲੀਕਾਪਟਰ, ਉਹ ਕੇਜਰੀਵਾਲ ਅੱਡ ਕੋਠੀਆਂ ਕਾਰਾਂ ਦਾ ਸ਼ੀਸ਼ ਮਹਿਲ ਬਣਾਉਂਦਾ ਫਿਰਦਾ, ਇੱਧਰ ਸਾਰੀ ਪਾਰਟੀ ਵਿਆਹੀ ਕਰਾਈ ਜਾਂਦੀ ਹੈ। ਕੁੱਲ ਮਿਲਾ ਕੇ ਜਿਹੜੇ ਹੈਲੀਕਾਪਟਰ ਦੀ ਦੁਰਵਰਤੋਂ ਆ, ਇਹਦੇ ਉੱਤੇ ਜਿਨ੍ਹਾਂ ਪੱਤਰਕਾਰਾਂ ਨੇ ਜਾਂ ਲੋਕਾਂ ਨੇ ਗੱਲਾਂ ਲਿਖੀਆਂ ਕਰੀਆਂ, ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕਰਤਾ। ਹੁਣ ਅਸਲ ਵਿੱਚ ਕੀ ਆ ਬਈ ਇਹ ਆਰਟੀਆਈ ਕਾਰਕੁਨ, ਇਨਫਲੂਐਂਸਰ, ਸੋਸ਼ਲ ਮੀਡੀਆ ਚੈਨਲ ਜਿਨ੍ਹਾਂ ਖਿਲਾਫ ਇਹ ਕਾਰਵਾਈ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਵਾਲੇ ਮਸਲੇ ਤੇ ਕੀਤੀ ਗਈ ਹੈ, ਇਹ ਉਹਨਾਂ ਦੀ ਆਵਾਜ਼ ਬੰਦ ਕਰਨ ਦਾ ਕੰਮ ਆ। ਕਿਉਂਕਿ ਵੈਸੇ ਤਾਂ 40-50% ਮੀਡੀਆ ਵਾਲਿਆਂ ਨੂੰ ਪੰਜਾਬ ਸਰਕਾਰ ਨੇ ਗੋਦੀ ਮੀਡੀਆ ਬਣਾਇਆ ਹੋਇਆ, ਪਰ ਜਿਹੜੇ ਆ ਥੋੜੇ ਬਹੁਤੇ ਸਾਹ ਲੈਂਦੇ ਆ, ਇਹਨਾਂ ਵਿੱਚੋਂ ਪੱਤਰਕਾਰ ਮਨਿੰਦਰਜੀਤ ਸਿੱਧੂ, ਆਰਟੀਆਈ ਐਕਟਿਵਿਸਟ ਮਾਨਕ ਗੋਲ, ਇੱਕ ਮਿੰਟੂ ਗੁਰੂਸਰੀਆ, ਇਹ ਜਿਹੜੇ 10 ਪੱਤਰਕਾਰਾਂ ਦੇ ਉੱਤੇ ਪਰਚਾ ਦਰਜ ਹੋਇਆ, ਇਹਨਾਂ ਸਾਰਿਆਂ ਨੂੰ ਲੋਕ ਅਜੇ ਮੰਨਦੇ ਆ ਵੀ ਕਦੇ-ਕਦੇ ਇਹ ਗੱਲ ਸਹੀ ਕਰਦੇ ਨੇ, ਖਾਸ ਤੌਰ ਤੇ ਸਰਕਾਰ ਦੀ ਚਾਪਲੂਸੀ ਨਹੀਂ ਕਰਦੇ, ਨੁਕਤਾਚੀਨੀ ਕਰਦੇ ਆ। ਸੋ ਇਹ ਪਰਚਾ ਦਰਜ ਕਰਕੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਤਰੀਕੇ ਨਾਲ ਮੀਡੀਆ ਦੇ ਉੱਤੇ ਹੱਲਾ ਬੋਲੇ। ਲੋਕ ਇਹਦਾ ਵਿਰੋਧ ਕਰ ਰਹੇ ਨੇ, ਕਰਨਾ ਵੀ ਬਣਦਾ। ਅੱਜ ਬਠਿੰਡੇ ਇਕੱਠ ਹੋਇਆ, ਫਿਰ ਮੋਹਾਲੀ ਕਹਿੰਦੇ ਇਕੱਠ ਰੱਖਿਆ 4 ਤਰੀਕ ਦਾ। ਤੋ ਇਹ ਪਰਚਾ ਜਿਹੜਾ ਹੈ, ਇਹਦੇ ਉੱਤੇ ਲੋਕਾਂ ਦੇ ਵਿੱਚ ਬਹੁਤ ਰੋਸ ਆ, ਬਹੁਤ ਵਿਰੋਧ ਆ। ਚੰਗੀ ਗੱਲ ਆ, ਪਿਛਲੇ ਸਾਲ ਵੀ ਇੱਕ ਇਦਾਂ ਹੀ
ਉਹ ਜਿਹੜਾ ਮਾਲਵਿੰਦਰ ਸਿੰਘ ਮਾਲੀ ਹੈ, ਉਹਦੇ ਨਾਲ ਵੀ ਇਹੀ ਕੁਝ ਕੀਤਾ ਸੀ। ਪਰ ਹੁਣ ਜਿਹੜਾ ਮਸਲਾ ਉਹ ਵੱਧ ਗਿਆ। ਅਸਲ ਵਿੱਚ ਗੱਲ ਇਸ ਨਵੇਂ ਸਾਲ ਦੀਆਂ ਇਹਨਾਂ ਦੋਨਾਂ ਖਬਰਾਂ ਦੇ ਬਹਾਨੇ ਆਪਾਂ ਇਹ ਸਮਝ ਸਕਦੇ ਹਾਂ ਕਿ ਵੋਟਾਂ ਤੱਕ ਇਹ ਸਰਕਾਰ ਜਿਹੜੀ ਆ ਸਾਮ ਦਾਮ ਦੰਡ ਭੇਦ ਉਹਦੇ ਹਿਸਾਬ ਨਾਲ ਹੁਣ ਅਗਲੇ ਦਿਨਾਂ ਦੇ ਵਿੱਚ ਬਹੁਤ ਚੰਗਾ ਮਾੜਾ ਕਰ ਸਕਦੀ ਹੈ। ਬਹੁਤ ਤੋਂ ਭਾਵ ਬਹੁਤ ਬੜਾ ਕੁਝ ਵਾਪਰ ਸਕਦਾ, ਤੇ ਆਪਾਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਆ। ਕੌਮ ਦਾ, ਪੰਜਾਬ ਦਾ ਹਿੱਤ ਸੋਚ ਕੇ ਕਿ ਨੁਕਸਾਨ ਨਾ ਹੋ ਜੇ, ਕਿਵੇਂ ਆਪਾਂ ਅੱਗੇ ਵਧਣਾ, ਇਹ ਆਪਣੀ ਜ਼ਿੰਮੇਵਾਰੀ ਆ, ਤਾਂ ਕਿ ਸਾਡੀ ਕੌਮ ਦਾ ਜਿਹੜਾ ਚੜ੍ਹਦੀ ਕਲਾ ਵਾਲਾ ਦੌਰ ਆ ਉਹ ਮੁੜ ਆ ਸਕੇ। ਇਹਨਾਂ ਕਹਿੰਦਾ ਹੋਇਆ ਇੱਥੇ ਸਮਾਪਤੀ ਕਰਦਾ। ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।